अस्सलाम वालेकुम सज्जनों ते मित्रों, मैं तुहाडा वीर मुहम्मद तनवीर। तुसीं वेख रहे हो चैनल मेरा पिंड मेरा पंजाब। नाज़रीन 1947 ਦੇ ਵੰਡ ਵੇਲੇ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਇਸ ਟਾਈਮ ਅਸੀਂ ਪਹੁੰਚੇ ਹਾਂ ਜੀ ਪਿੰਡ ਫੁੱਲਰਵਾਨ, ਜ਼ਿਲ੍ਹਾ ਹੈ ਸ਼ੇਖੂਪੁਰਾ। ਇਹ 47 ਤੋਂ ਪਹਿਲੇ ਸਿੱਖ ਸਰਦਾਰਾਂ ਦਾ ਪਿੰਡ ਸੀ। ਇੱਥੇ ਜ਼ਿਆਦਾ ਸਿੱਖ ਸਨ, ਥੋੜ੍ਹੇ ਬਹੁਤੇ ਮੁਸਲਮਾਨ ਸਨ। ਸਾਡੇ ਜਿਹੜੇ ਇਸ ਟਾਈਮ ਬਜ਼ੁਰਗ ਬੈਠੇ ਹੋਏ ਨੇ, ਇਹ ਪਿੰਡ ਦੇ ਵਸਨੀਕ ਨੇ, 47 ਤੋਂ ਪਹਿਲਾਂ ਦੇ ਇੱਥੋਂ ਰਹਿਣ ਵਾਲੇ ਨੇ। ਇਹਨਾਂ ਨਾਲ ਕਰਨੇ ਆ ਗੱਲ ਜੀ ਸਾਰੀ। ਇੱਥੋਂ ਜਿਹੜੇ ਸਰਦਾਰ ਗਏ, ਸਿੱਖ ਸਰਦਾਰ ਜਿੰਨੇ ਵੀ, ਉਹਨਾਂ ਨੇ ਪੁੱਛਣਾ ਨਾਮ ਪਤਾ ਉਹਨਾਂ ਦਾ ਸਾਰਾ ਪੁੱਛਾਂਗੇ, ਇਹਨਾਂ ਨਾਲ ਗੱਲ ਕਰਾਂਗੇ ਕਿ ਕਿਹੜੇ ਘਰ ਸਨ, ਕਿਵੇਂ ਉਹ ਰਹਿੰਦੇ ਸਨ, ਪਿਆਰ ਮੁਹੱਬਤ ਕਿਵੇਂ ਦਾ ਸੀ, ਵਰਤੋਂ ਭਾਜੀ ਕਿਵੇਂ ਦੀ ਸੀ ਉਹਨਾਂ ਨਾਲ। ਅਤੇ ਸਿੱਖ ਅਤੇ ਈਸਾਈ ਅਤੇ ਮੁਸਲਮਾਨ ਅਤੇ ਜਿੰਨੇ ਵੀ ਕੌਮਾਂ ਮਜ਼ਹਬਾਂ ਦੇ ਲੋਕ ਰਹਿੰਦੇ ਸਨ, ਉਹਨਾਂ ਦਾ ਪਿਆਰ ਮੁਹੱਬਤ ਆਪਸ 'ਚ ਕਿਵੇਂ ਦਾ ਸੀ, ਕਿਵੇਂ ਦਾ ਰਹਿਣ ਸਹਿਣ ਸੀ, ਕਿਵੇਂ ਉਹ ਗਏ ਦਰਬਾਰ ਢੋਕੇ ਹੋਈ, ਕੀ ਨੁਕਸਾਨ ਹੋਇਆ ਉਸ ਟਾਈਮ, ਕੀ ਹਾਲਾਤ ਸਨ, ਅਤੇ ਬਜ਼ੁਰਗਾਂ ਦੇ ਯਾਰ ਬੇਲੀ ਕਿਹੜੇ ਸਨ। 1947 ਵਾਲੀ ਸਾਰੀਆਂ ਗੱਲਾਂ ਨਾਲ ਪੁਰਾਣੀਆਂ ਕਰਨੀਆਂ। ਕੀ ਨਾਂ ਆਪਣਾ ਜੀ? ਨਜ਼ੀਰ ਮਸੀਹ। ਨਜ਼ੀਰ ਮਸੀਹ। ਹਾਂ, ਬਜ਼ੁਰਗ ਆਪਣੇ ਅੱਬੇ ਜੀ ਦਾ ਕੀ ਨਾਂ ਸੀ? ਗੁਲਾਮ ਮਸੀਹ। ਗੁਲਾਮ ਮਸੀਹ। ਅਤੇ ਦਾਦਾ ਕੀ ਤੁਹਾਡਾ ਉਹਦਾ ਨਾਂ? ਹਸਨ ਮਸੀਹ। ਹਸਨ ਮਸੀਹ। ਅੱਛਾ। ਅਤੇ ਬਜ਼ੁਰਗੋ ਜਦੋਂ 47 ਦਾ ਹੋਇਆ, ਵਾਪਰਿਆ, ਵੰਡ ਹੋਈ ਹੈ, ਹਾਂਜੀ, ਕਿੱਡੇ ਕੁ ਸੋ ਤੁਸੀਂ ਹੋ? ਮੈਨੂੰ ਸੰਭਾਲਿਆ ਮੈਂ ਐਸਾ 14-15 ਸਾਲ ਆ ਦੇਖੋ, ਪੂਰਾ ਸੰਭਾਲਾ ਤੁਹਾਨੂੰ ਹੈ 15 ਸਾਲ ਦੇ। ਅੱਛਾ ਜੀ, ਸਹੀ ਹੈ। ਜਦੋਂ ਜਿੱਥੇ ਬੈਠੇ ਪਿੰਡ ਕਿਹੜਾ? ਫੁੱਲਰਵਾਨ। ਫੁੱਲਰਵਾਨ। ਸਹੀ ਹੈ। ਤੁਸੀਂ ਚੁੱਪ ਰਹਿਣਾ ਬਸ, ਕਿਉਂਕਿ ਜਿਵੇਂ ਬੋਲਾਂਗੇ ਜਿਵੇਂ ਆਸਾਨੀ ਬੋਲਦੇ। ਅੱਛਾ, ਇਹਦੇ ਜ਼ਿਲ੍ਹਾ ਕਿਹੜਾ ਬਜ਼ੁਰਗੋ ਪਿੰਡ ਦਾ? ਸ਼ੇਖੂਪੁਰਾ। ਸ਼ੇਖੂਪੁਰਾ। ਤਹਿਸੀਲ ਵੀ ਸ਼ੇਖੂਪੁਰਾ ਜੀ? ਹਾਂਜੀ। ਅੱਛਾ, ਇਹਦੇ ਆਲੇ ਦੁਆਲੇ ਕੋਈ ਇੱਕ ਦੋ ਪਿੰਡ ਦੱਸ ਦਿਓ, ਕਿਹੜਾ ਕਿਹੜਾ ਤੁਹਾਡੇ ਗੁਆਂਢੀ ਪਿੰਡ? ਗੁਆਂਢੀ ਜੈਚੱਕ। ਅੱਛਾ। ਅਤੇ ਕੀਮਿਆਂ ਦਾ ਬਾਗਾ। ਅੱਛਾ, ਕਿਵੇਂ ਵੱਲ? ਹਾਂਜੀ। ਇੱਧਰ ਬਾਗਾ ਇੱਕ ਗਿਆ। ਅੱਛਾ। ਇੱਧਰ ਮਿੱਠਾ ਟਿੱਬੀ। ਇੱਧਰ ਮੰਗਾ ਤੇ ਇੱਧਰ ਵੀ ਇੱਕ ਹੈ ਵੱਡਾ ਪਿੰਡ ਬਾਲੀ ਦੇ ਵੀ ਲੱਗ ਗਈ। ਅੱਛਾ, ਸਹੀ ਹੋ ਗਿਆ। ਤੁਸੀਂ ਕੋ ਤੁਹਾਡੇ ਪੁਰਾਣੀਆਂ ਗੱਲਾਂ ਕਰਾਂਗੇ 47 ਟਾਈਮ ਵਾਲੀਆਂ ਸਾਰੀਆਂ ਅਸੀਂ ਹੁਣ ਨਾ ਕਰੋ। ਅਤੇ ਤੁਸੀਂ ਥੋੜ੍ਹਾ ਬਹੁਤ ਦੱਸੋ, ਪਿੰਡ ਇਹ ਜਿਹੜਾ ਕਿੱਡਾ ਕੁ ਹੁੰਦਾ ਸੀ ਤਕਰੀਬਨ, ਕਿੰਨੀਆਂ ਪੱਤੀਆਂ ਸੀ ਪਿੰਡ ਦੀਆਂ? ਕਿੰਨੇ ਹੋਣਗੇ ਨਾ। ਹਾਂਜੀ, ਜਿਹੜੇ ਉਹਨਾਂ ਦੀਆਂ ਸਿੱਖਾਂ ਦੇ ਘਰਾਂ 'ਚ ਨਾ 7-7 ਘਰ ਦਾ ਤਾਂ ਹਾਂਜੀ, ਉਹਨਾਂ ਕੱਲਿਆਂ ਦੇ ਇਹਨੇ ਏਡੇ ਵੱਡੇ ਘਰ ਸਨ ਕਿ ਬਾਅਦ 'ਚ 7-7 ਘਰ ਦੇ ਬਣੇ। ਚੜ੍ਹਦਾ ਵੀ ਬਣੇ ਉਹਨਾਂ ਕੱਲਿਆਂ ਦੇ। ਉਹਨਾਂ ਕੱਲਿਆਂ ਦੇ ਏਡੇ ਵੱਡੇ ਵੇਲ ਸਨ, ਘਰ ਸਨ, ਗੱਡੇ ਲਾਈਆਂ। ਅੱਛਾ ਅੱਛਾ, ਏਡੇ ਵੱਡੇ ਘਰ। ਅਤੇ ਪਿੰਡ ਦੀਆਂ ਪੱਤੀਆਂ ਕਿੰਨੀਆਂ ਹੁੰਦੀਆਂ ਭਲਾ ਪੱਤੀਆਂ ਉਸ ਟਾਈਮ? ਉਸ ਟਾਈਮ ਦੀ ਪੱਤੀਆਂ ਇੱਧਰ ਦੇ ਜਿਹੜੇ ਸਾਡੇ ਜਿਹੜੇ ਸਨ ਨਾ ਪਿੰਡ, ਇਹ ਸਾਰੇ ਸਿੱਖ ਸਨ। ਅੱਛਾ। ਅਤੇ ਉਹਨਾਂ ਜਿਵੇਂ ਪਾਇਆ ਕਰਨਾ ਕੰਮ ਆਪਾਂ ਬੜੇ ਹੱਥ ਨਾਲ। ਅੱਛਾ। ਉਹਨਾਂ ਨੂੰ ਆਖਣਾ ਵੀ ਤੁਸੀਂ ਲੋਹ ਦੇ ਪਾਸੇ ਨਹੀਂ ਜਾਣਾ, ਕਿਸੇ ਸ਼ੈ ਦੀ ਲੋੜ ਹੋ ਸਾਨੂੰ ਦੱਸਣਾ। ਅੱਛਾ। ਅਤੇ ਉਹ ਇੰਨਾ ਹੁੰਦਾ ਸੀ, ਉਹ ਨਹੀਂ ਉਹ ਜਾਣਾ। ਅੱਛਾ ਬਜ਼ੁਰਗੋ, ਬਹੁਤੇ ਇੱਥੇ ਸਿੱਖ ਸਨ ਕਿ ਮੁਸਲਮਾਨ ਸਨ? ਸਿੱਖ ਹੀ ਆ ਸਾਰਾ ਪਿੰਡ ਹੀ ਸਾਰਾ ਸਿੱਖਾਂ ਦਾ? ਹਾਂਜੀ। ਇੱਥੇ ਜਿਹੜੇ ਮੁਸਲਮਾਨ ਉਹ ਤਾਂ ਕੰਮੀ ਦਾ। ਅੱਛਾ, ਮੁਸਲਮਾਨਾਂ ਦੇ ਘਰ ਜਿਹੜੇ ਹੈ ਚਾਹੇ ਕੰਮੀ ਸਨ, ਉਹਨਾਂ ਦਾ ਕੰਮਕਾਰ ਕਰਦੇ ਨੇ ਤਾਂ ਰੱਖੇ ਕੰਮ ਕਰ ਰਹੇ ਜਾਂ ਜ਼ਮੀਨ ਹੀ ਸੱਟੇ ਤੇ ਵਾਲੀ। ਮਾਲਕ ਸਹੀ ਸਿੱਖ ਸਨ ਪਿੰਡ? ਮਾਲਕ ਮਰਬਿਆਂ। ਅੱਛਾ ਜੀ। ਅਤੇ ਮਸੀਹਾਂ ਦੇ ਘਰ ਕਿੰਨੇ ਸਨ ਤੁਹਾਡੇ? ਮਸੀਹਾਂ ਦੇ ਘਰ ਹੀ ਸਨ ਮੇਰਾ 20-25 ਸਾਲ। ਨਹੀਂ, ਤੁਹਾਡੇ ਮਸੀਹਾਂ ਦੇ 20-25 ਘਰ ਵੀ ਸਨ? ਜਿਵੇਂ ਆ ਬਸਤੀ ਨਹੀਂ ਹੋਣੀ। ਹਾਂਜੀ ਹਾਂਜੀ। ਇਸੇ ਤਰ੍ਹਾਂ ਸਾਡੀ ਇਹ ਉਦੋਂ ਦੀ ਬਸਤੀ ਸੀ 47 ਦੇ ਨਾਲ ਇੱਥੇ ਹੀ? ਇੱਥੇ ਸਿੱਖਾਂ ਦਾ। ਅੱਛਾ। ਆਪਣੇ ਨੰਬਰਦਾਰ ਪਿੰਡ ਦੇ ਕਿੰਨੇ ਹੁੰਦੇ ਹੁੰਦੇ? ਇੱਕੋ ਹੀ। ਕੀ ਸੀ ਨਾਮ ਉਹਦਾ? ਭਗਵਾਨ ਸਿੰਘ। ਭਗਵਾਨ ਸਿੰਘ। ਅੱਛਾ ਅੱਛਾ, ਉਹ ਇੱਕ ਇਕੱਲਾ ਨੰਬਰਦਾਰ ਪਿੰਡ। ਅੱਛਾ, ਸਹੀ ਹੋ ਗਿਆ। ਅਤੇ ਇੱਥੇ ਗੁਰਦੁਆਰੇ ਕਿੰਨੇ ਹੁੰਦੇ ਹਨ ਭਲਾ ਉਦੋਂ? ਇੱਕੋ ਹੀ। ਇੱਕ ਗੁਰਦੁਆਰਾ? ਮਸੀਤ ਵੀ ਹੁੰਦੀ ਸੀ ਕੋਈ? ਮਸੀਤ ਹੁੰਦੀ ਸੀ ਇੱਥੇ ਇੱਕ। ਐਸੇ ਹੁੰਦੇ ਹਾਂ। ਅਤੇ ਤੁਹਾਡਾ ਚਾਰਾ 'ਚ? ਨਹੀਂ, ਸਾਡਾ ਚੱਕ ਉਦੋਂ ਕੋਈ ਨਹੀਂ ਸੀ, ਬਾਅਦ 'ਚ ਬਣਾਇਆ? ਸਹੀ ਹੋ ਗਿਆ, ਸਹੀ ਹੋ ਗਿਆ। ਅੱਛਾ ਬਜ਼ੁਰਗੋ, ਪਿੰਡ ਦੇ ਵਿੱਚ ਜਿਹੜੀਆਂ ਖੂਹੀਆਂ ਆਉਣਗੀਆਂ ਪਾਣੀ ਵਾਲੀਆਂ, ਉਹ ਕਿੱਥੇ ਕਿੱਥੇ ਕਰਦੇ? ਉਹ ਜਿਵੇਂ ਉਹਨਾਂ ਦੇ ਹੱਥ ਸਨ ਵਿੱਚ ਖੂਹੀਆਂ ਲਾਈਆਂ।
ਨਹੀਂ ਖੂਹੀਆਂ ਕੋ ਨਾਮ ਨੂੰ ਸ਼ਾਇਦ ਫੋਨ ਦੇ ਪੁਰਾਣੇ ਚੌਕੇ ਵਾਲੇ ਕੋਈ ਨਹੀਂ ਬਣਾਉਣਾ ਹਾਂ ਨਹੀਂ ਚੌਂਕ ਇੱਥੇ ਕਰੇਗਾ ਆ ਸੀ ਅੰਬਰ ਸਿੰਘ ਦੇ ਸਾਡਾ ਅੱਛਾ ਅੱਛਾ ਉਹਦੀ ਖੂਹ ਅਗਲੀ ਸੀ ਉਧਰ ਤੋਂ ਸਿੰਘ ਦੀ ਉਹਦੀ ਅਗਲੀ ਸੀ ਇੱਥੇ ਹੁੰਦਾ ਸੀ ਵੱਡਾ ਖੂਹ ਹੈ ਅੱਛਾ ਅੱਛਾ ਦੋ ਚਰਖ ਦੀਆਂ ਹਨ ਅੱਛਾ ਦੋ ਚਰਖੀਆਂ ਕਿਉਂ ਉਹ ਇੱਕ ਸਿੱਖਾਂ ਦੀ ਤੇ ਇੱਕ ਮੁਸਲਮਾਨ ਦੀ ਅੱਛਾ ਅੱਛਾ ਉਹ ਇੱਕ ਸੀ ਖੂਹ ਹੈ ਪਾਣੀ ਇੱਕ ਤੋਂ ਲੈਣਾ ਅੱਛਾ ਅੱਛਾ ਗੱਲ ਤਾਂ ਸਮਝ ਆ ਗਈ ਇਹ ਦੋ ਉਹ ਜਿਹੜੇ ਦੋ ਸਨ ਹਾਂਜੀ ਉਹ ਦੋ ਸਨ ਇਹ ਤਾਂ ਥੋੜਾ ਕੁਛ ਹੀ ਬੋਲੋ ਪੜਾਈ ਸੀ ਉਹਨਾਂ ਦਾ ਵੱਖਰਾ ਸੀ ਸਿੱਖਾਂ ਦਾ ਹਾਂਜੀ ਮੁਸਲਮਾਨ ਦਾ ਵੱਖਰਾ। ਅੱਛਾ ਸਾਡੀ ਕੋਈ ਵੱਖਰੀ ਨਹੀਂ ਤੁਹਾਡੇ ਕ੍ਰਿਸਚਨਾਂ ਦੀ ਤੁਹਾਡੇ ਸਾਈਆਂ ਦੀ ਵੱਖਰੀ ਸੀ ਹਾਂਜੀ ਆਪਣੇ ਆਪਣੇ ਪਈਆਂ ਬਣੀਆਂ ਹਾਂਜੀ ਤੇ ਉਹ ਇੱਥੇ ਬਹਿਣ ਦਾ ਟੱਪ ਛੱਪ ਹੈ ਸੀ ਇੱਥੇ ਬਹਿੰਦੇ ਹਾਂ ਸਾਰੇ ਬਜ਼ੁਰਗ ਵਡੇਰੇ ਇੱਕ ਟੱਪ ਇੱਥੇ ਅੱਛਾ ਬੜਾ ਵੱਡਾ ਅੱਛਾ ਇੱਕ ਲਾਂਦੇ ਪਾਸੇ ਇੱਕ ਚੜ੍ਹਦੇ ਪਾਸੇ ਵੀ ਇੱਕ ਲੰਘਦੇ ਪਾਸੇ ਹੈ ਦੋ ਟੱਪ ਨੇ ਇੱਕ ਇਸ ਪਾਸੇ ਅੱਛਾ ਕਿੱਧਰ ਤਿੰਨ ਸਮੇਂ ਦਾ ਮਤਲਬ ਹੈ ਆਪੇ ਅੱਛਾ ਤਿੰਨ ਟੱਪ ਹੁੰਦੇ ਹਨ ਤੇ ਉਹ ਘਰ ਬਾਹਰ ਕਿਵੇਂ ਦੇ ਹੁੰਦੇ ਹਨ ਸਰਦਾਰਾਂ ਦੇ ਘਰ ਬਾਹਰ ਕਿਵੇਂ? ਘਰ ਬਾਹਰ ਬੜੇ ਠੀਕ ਸਨ ਉਹਨਾਂ ਨੇ ਅੰਦਰ ਲਾਉਣੀ ਕੱਚੀ ਹੈ ਅੱਛਾ ਬਾਹਰ ਲਾਉਣੀ ਗੱਲ ਦੀ ਸਮਝ ਆ ਹਾਂਜੀ ਗਈ ਵਿੱਚੋਂ ਨਾ ਆਲੇ ਬਣਵਾਏ ਹੁੰਦੇ ਸਨ ਅੱਛਾ ਅੱਛਾ ਜਿਹਦੇ ਵਿੱਚ ਪੈਸਾ ਟਕਾ ਰੱਖਦੇ ਸਨ ਤੇ ਬਾਹਰ ਰੱਖਦੇ ਤੇ ਜੋੜੀਆਂ ਜਿਹਨੂੰ ਬਣਾਈਆਂ ਨੇ ਆਲੇ ਬਣਾਏ ਹੁੰਦੇ ਹਨ ਆਲੇ ਨਾਲ ਅੱਗੇ ਲੱਗਦੇ ਨੇ ਟੱਕ ਨੇ ਅੱਛਾ ਉਹਦੇ ਵਿੱਚ ਫਿਰ ਕਿਸੇ ਨੂੰ ਪਤਾ ਨਹੀਂ ਲੱਗਦਾ ਕੀ ਹੈ ਠੀਕ ਹੈ ਸਹੀ ਹੈ ਤੇ ਉਹ ਚੁਬਾਰੇ ਵੀ ਆ ਕਿਸੇ ਸਰਦਾਰ ਦੇ ਹਾਂ ਕਿਹਦਾ? ਭਗਵਾਨ ਸਿੰਘ ਦਾ ਸੁਭਾਅ ਭਗਵਾਨ ਸਿੰਘ ਹਾਂਜੀ ਲੰਬਰਦਾਰ ਜਿਹੜਾ ਕਹਿ ਰਹੇ ਉਹਦਾ ਚੁਬਾਰਾ ਸੀ ਚੁਬਾਰਾ ਇੱਕ ਤੋਂ ਬਾਰਾ ਅੱਛਾ ਜੀ ਉਹ ਤੇ ਥੱਲੇ ਬੜਾ ਅਜੇ ਵੀ ਹੈ ਹੁਣ ਤੇ ਥੋੜਾ ਜਿਹਾ ਹੈ ਮੇਰੇ ਠਾਠ ਹੋ ਗਿਆ ਥੱਲੇ ਮਕਾਨ ਉੱਥੇ ਸੁਭਾਅ ਬੈਠਕ ਸੀ ਉਹਦੀ ਪੰਜ ਘਰ ਉਹਦੇ ਕੋਈ 10 ਫੁੱਟ ਕਮਰੇ ਸਨ ਅੱਛਾ ਤੇ ਅੱਗੇ ਵਿਹੜਾ ਬੜਾ ਤੇ ਉੱਥੇ ਬੜਾ ਤਗੜਾ ਹੋਣਾ ਜਿਹਦੇ ਵਿੱਚ 10 ਕਮਰੇ ਤੇ ਹਨ ਮੇਰਾ ਬਾਬਿਆਂ ਦਾ ਮਾਰ ਸੀ ਤੇ ਖੂਹੀ ਉਹਦੀ ਕੱਲੇ ਦੀ ਸਹੀ ਤੇ ਹੋਰ ਘਰ ਵੀ ਜ਼ਿਆਦਾ ਪੱਕੇ ਸਨ ਸਿੱਖਾਂ ਦੇ ਕੱਚੇ ਵੀ ਆ ਘਰ ਵਿੱਚ ਹੋਰ ਘਰ ਨੂੰ ਪੱਕੇ ਹੈ ਸਨ ਜਿਹੜੀ ਗੱਲ ਦੱਸਣ ਡਿਆ ਨਾ ਹਾਂਜੀ ਬਾਹਰ ਲਾਉਂਦੇ ਹਨ ਪੱਕੀ ਇੱਟ ਅੰਦਰ ਲਾਉਂਦੇ ਹਨ ਕੱਚੀ ਇੱਟ ਕਮਰੇ ਠੰਡੇ ਰਹਿਣ ਹੋਰ ਉਧਰ ਸੀ ਉਹਨੂੰ ਅਸੀਂ ਸਟੋਰ ਲੋਕੀ ਆਉਂਦੇ ਸਨ ਅੱਛਾ ਉਹ ਅਸੀਂ ਦਰਬਾਰਾ ਸਿੰਘ ਵਕੀਲ ਦਾ ਦਰਬਾਰਾ ਸਿੰਘ ਵਕੀਲ ਦਾ ਉਹ ਹਾਂਜੀ ਵਕੀਲ ਸੀ ਉਹਨਾਂ ਵਕਤ ਅੱਛਾ ਆਸਾ ਸਿੰਘ ਉਹਨਾਂ ਦਾ ਪਿਓ ਸੀ ਅੱਛਾ ਦੋ ਪੁੱਤਰ ਸਨ ਹਾਂ ਹਾਂ ਉਹ ਅਜੇ ਬਣਾਉਣ ਦੇ ਸਨ ਹਾਂ ਹਾਂ ਤੇ ਉਹ ਫਿਰ ਜਾ ਰਿਹਾ ਸੀ ਇਹ ਬੰਦੇ ਦੇ ਉਸ ਨਾਮ ਸੀ ਉਹਨਾਂ ਫਿਰ ਉਦੋਂ ਉਹਨਾਂ ਵਕਤਾਂ 'ਚ ਉਹਦੇ ਕੋਲ ਖਾਸ ਸੀ ਕਿਹਦੇ ਕੋਲ ਕਿਹਦੇ ਕੋਲ ਦਰਬਾਰਾ ਸਿੰਘ ਕੋਲ ਕਾਰ ਸੀ ਉਸ ਟਾਈਮ ਉਹ ਤਾਂ ਖਾਸ ਸੀ ਕੋਈ ਚੰਗਾ ਲੈਂਡਲਾਰਡ ਬੰਦਾ ਹੈ ਤੇ ਅਦਾਲਤ ਤੋਂ ਕਰ ਰਿਹਾ ਸੀ ਸ਼ੇਖੂਪੁਰ ਅੱਛਾ ਵਕੀਲ ਸੀ ਉਹਦੇ ਹਾਂ ਹਾਂ ਠੀਕ ਹੈ ਉਹ ਤਿੰਨੇ ਪਿਓ ਪੁੱਤਰ ਨਾਲ ਗਏ ਸ਼ੇਖੂਪੁਰ ਅੱਛਾ ਅੱਛਾ ਰਾਹ ਚ ਆਉਂਦਿਆਂ ਕਰ ਮੁਸਲਮਾਨ ਲੁੱਟਣ ਵਾਸਤੇ ਮਾਰਨ ਵਾਸਤੇ ਅੱਛਾ ਅੱਛਾ ਤੇ ਉਹਨਾਂ ਕਾਰ ਵੀ ਛੱਡੀ ਤੇ ਭੱਜ ਗਏ ਅੱਛਾ ਅੱਛਾ ਆਣ ਕੇ ਫਿਰ ਆਣ ਕੀਤਾ ਪਿੰਡ ਆਣ ਕਰਾ ਅੱਛਾ ਉਹ ਆਖਿਆ ਸਿੱਖੋ ਚਾਰ ਦੇ ਕੱਪ ਲਿਆਵਾਂਗੇ ਮੇਰੀ ਗੱਲ ਸੁਣੋ ਸਾਰੇ ਸਿੱਖ ਆਏ ਸੀ। ਅੱਛਾ ਉਹ ਆਖਿਆ ਵੀ ਐਸੇ ਤਰ੍ਹਾਂ ਅਸੀਂ ਆਏ ਹਾਂ ਹਾਂ ਤੇ ਆਪਣਾ ਸੱਚਾ ਸੌਦਾ ਸਾਡਾ ਕੰਮ ਕਰੀ
ਤੇ ਤਿਆਰ ਹੋ ਜਾਓ ਸਾਨੂੰ ਜਾਣ ਦਾ। ਇਹ ਸਾਨੂੰ ਪਤਾ ਸੀ ਤੂੰ ਜਾਣੀ ਉਹਨੂੰ ਪਤਾ ਸੀ ਵੀ ਹਾਲਲਾ ਹੋਇਆ ਜੀ, ਉਹਦਾ ਕਹਿ ਕੇ ਸਾਨੂੰ ਜਾਣ ਪੈਣਾ। ਬਾਕੀ ਤੁਸੀਂ ਕਾਫਲਾ ਬਣ ਕੇ ਨਹੀਂ ਜਾਣਾ, ਤਾਂ ਸਾਰਿਆਂ ਨੂੰ ਰੇਲ ਗੱਡੀ ਵਿੱਚ ਜਾਣਾ। ਅੱਛਾ ਵੀ ਉਹ ਪਿੰਡ ਦੇ ਵਿੱਚ ਜਿਹੜੇ ਸਰਦਾਰ ਸਨ, ਕਿਹਨਾਂ ਕਿਹਨਾਂ ਦੇ ਹੋਟਾਂ ਦਾ ਨਾਂ ਦਾ ਮਸ਼ਹੂਰ ਨਾਂ ਦੱਸੋ ਹੋਟਾਂ ਦਾ ਬਿਹਾਰ ਦੇ ਵਿੱਚ? ਆਮਰ ਸਿੰਘ ਸੀ, ਅੱਛਾ ਦਰਬਾਰਾ ਸਿੰਘ, ਹਾਂ ਭਗਵਾਨ ਸਿੰਘ, ਹਾਂ ਅੱਲਾਂ ਦੇ ਪਾਸੇ ਬੰਦ ਸਿੰਘ ਹੁੰਦਾ, ਬੰਤ ਸਿੰਘ, ਹਾਂ। ਅੱਛਾ ਇੱਧਰ ਲਾਲੂ ਲੰਬਾ ਹੁੰਦਾ ਇਹ ਸੀ। ਸਿੱਖ ਸੀ? ਹਾਂ, ਅੱਛਾ ਹਾਂ ਹਾਂ ਇਹ ਤਰ੍ਹਾਂ ਅੱਛਾ। ਤੇ ਤੁਹਾਡੇ ਵੱਡੇ ਕੀ ਕਰਦੇ ਨੇ ਕੰਮ? ਤੇਰੇ ਪਿਆਰੀ ਦਾਦੀ ਹੋਰੀ? ਸਾਡੇ ਵੱਡੇ ਕੋਈ ਵੀ ਨਹੀਂ, ਸਾਡੇ ਵੱਡੇ ਤਾਂ ਨਹੀਂ ਉਹ ਕੰਮ ਕਰਦੇ। ਕਿਹੜੇ ਸਰਦਾਰ ਦਾ ਕਰਦੇ ਨੇ? ਹੈਂ? ਕਿਹੜੇ ਸਿੱਖ ਦਾ ਕਰਦੇ ਨੇ ਕੰਮ ਸਰਦਾਰ ਦਾ? ਉਹ ਇਹ ਹੁੰਦਾ ਸੀ ਨਾ ਹਾਂਜੀ ਵੀ ਜਿਹਦੇ ਨਾਲ ਮਰਜ਼ੀ ਹੈ ਤੁਸੀਂ ਆ ਜਾ, ਤੁਹਾਨੂੰ ਝੂਠ ਮਾਰੀਏ ਆਹ ਕਰਦੇ ਹਾਂ ਆਹ ਕਰਦੇ ਹਾਂ। ਅੱਛਾ ਅੱਛਾ। ਬਾਬਾ ਤੂੰ ਤਾਂ 14-15 ਸਾਲ ਦਾ ਹੈ, ਹਾਂ। ਤੂੰ ਕੀ ਕਰਦਾ ਹੁਣ ਇਸ ਟਾਈਮ? ਤੇ ਮੈਂ ਤਾਂ ਵਿਹਲੇ ਹੁੰਦਾ। ਵਿਹਲਾ ਖੇਡ ਜਾਣਾ ਇਧਰ ਉਹਨੂੰ? ਹੋਰ ਤੁਹਾਡੇ ਹਾਣੀ ਸਰਦਾਰ ਆਏ ਸਨ, ਸਰਦਾਰਾਂ ਦੇ ਮੁੰਡੇ? ਮੇਰੇ ਆਏ ਸੀ ਇੱਕ ਸਰਦਾਰ ਦਾ ਮੁੰਡਾ ਸੀ, ਉੱਚੀ ਥੋੜਾ ਇੱਥੇ। ਆਪਣਾ ਭਾਈਆਂ ਦਾ ਹਵੇਲੀ ਵਾਲਿਆਂ ਦਾ। ਅੱਛਾ ਭਾਈ ਭਾਈ ਉਹਨਾਂ ਨੂੰ ਕਹਿੰਦੇ? ਹਾਂ, ਉਹਦੇ ਨਾਲ ਹੀ ਸਵਰਨ। ਸਵਰਨ ਹਾਂਜੀ। ਸਾਡਾ ਹਾਣੀ ਸੀ? ਹਾਂ, ਅੱਛਾ ਇੱਕ ਸੀ ਕਾਕਾ ਜਲਾ, ਅੱਛਾ ਉਹ ਵੀ ਮਰ ਗਿਆ। ਅੱਛਾ ਅਸੀਂ 3-4 ਜਿਹੜੇ ਸਨ, ਇੱਕ ਬੰਤ ਸਿੰਘ ਸੀ। ਅੱਛਾ। ਇਹ ਮੇਰੇ ਸਾਡੇ ਆਏ ਸਨ, ਅਸੀਂ ਖੇਡਦੇ ਰਹੇ। ਬਾਬਾ ਕੀ ਖੇਡਦੇ ਹੁੰਦੇ ਪਹਿਲਾਂ? ਉਦੋਂ ਕੌਡੀ ਖੇਡ ਗਏ ਅੱਛਾ ਕੋਲ ਜ਼ਿਆਦਾ ਨਾ ਅੱਠ ਦਾ ਕੌਡੀ ਖੇਡਦੇ ਸੀ। ਅੱਛਾ ਇਵੇਂ ਨਹੀਂ ਖੇਲਣਗੇ ਹਾਂ? ਉਹ ਉਹ ਫਿਰ ਨਾ ਅੱਛਾ ਬਜ਼ੁਰਗੋ ਥੋੜਾ ਕੋ ਗੱਲ ਤੋਰਨੇ ਆ ਵੀ ਥੋੜਾ ਦੱਸਿਆ ਕਿ ਇਹਨਾਂ ਦੇ ਖੂਹ ਕਿੱਥੇ ਕਿੱਥੇ ਸਨ ਬਾਹਰ ਪੈ ਗਏ ਖੂਹਾਂ ਦੇ ਕੋਈ ਨਾਂ ਹੈ ਸਨ ਸਰਦਾਰਾਂ ਦੇ? ਉਹ ਇੱਕ ਤੇ ਸੀ ਆ ਲਾਲੂ ਲੰਬਾ। ਲਾਲੂ ਲੰਬਾ ਸਰਦਾਰ ਸੀ? ਹਾਂ, ਅੱਛਾ। ਇੱਕ ਤੇ ਅਸਲ ਲੁਧਿਆਣਾ ਕੋਈ ਕਿਹਨਾਂ ਦਾ? ਲੁੰਡੂਆਂ ਦਾ ਸਨ। ਲੁੰਡੂਆਂ ਦਾ? ਹਾਂ, ਅੱਛਾ ਸਰਦਾਰ ਸਨ? ਕੋਈ ਸਰਦਾਰ। ਅੱਛਾ ਇੱਕ ਖੂਹ ਉਹਨਾਂ ਦਾ ਵੀ? ਇੱਕ ਇੱਧਰ ਭਗਤਾਂ ਦਾ। ਅੱਛਾ ਅੱਛਾ ਇਹ ਵੀ ਸਰਦਾਰਾਂ ਦਾ ਸੀ? ਭਗਤ ਵਾਲਾ? ਹਾਂ, ਇਹ ਵੀ ਸਰਦਾਰ। ਅੱਛਾ 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 ਹੈਂ? ਤੇ ਉਹਨਾਂ ਦੇ ਪਾਸ ਉਹ ਵੀ ਸਰਦਾਰ ਹੈ। ਦੋ ਖੂਹ ਇੱਕ ਸੀ ਤੇ ਚਰਖੜੀਆਂ ਦੋ ਤੇ ਗਹਿਣਾ ਪਾਣੀ। ਬਾਬੇ ਜਿੱਥੇ ਬਣਾਏ ਸਨ ਤੁਸੀਂ ਕਹਿੰਦੇ 3-4 ਸਾਲ ਤੱਕੀਏ ਜਿੱਥੇ ਬਹਿੰਦੇ ਹਨ ਬਜ਼ੁਰਗ, ਕੋਈ ਬੋਰਡ ਬਾੜ ਪੁਰਾਣੇ ਕੋਈ ਹੈ ਸਾਨੂੰ ਛਾਂਟ ਨਾਲ ਕਿਵੇਂ ਦੇ ਹੁੰਦੇ ਹਨ ਤੱਕੀਏ ਉੱਥੇ? ਹਾਂਜੀ ਤੇ ਬਾਬੇ ਬਹਿੰਦੇ ਹੁੰਦੇ ਹਨ ਟੱਪ ਜਿਹਨੂੰ ਕਹਿੰਦੇ? ਤੇ ਬਾਬੇ ਦੇ ਟੱਪ ਬਣਾਇਆ ਸੀ ਬੜਾ ਵੱਡਾ। ਹਾਂ ਸਿੱਖਾਂ ਨੇ ਬਹਿਣਾ ਉੱਥੇ। ਸਾਨੂੰ ਉਹਨੇ ਪੱਖਾ ਦਿੱਤਾ ਵੀ ਤੁਸੀਂ ਆਨੂੰ ਦੇ ਤੁਸੀਂ ਇਹਦੇ ਥੱਲੇ ਮੰਨੀਆਂ ਦਾਣੀਆਂ ਜੋ ਮਰਜ਼ੀ ਕਰੋ। ਮਸੀਹਾਂ ਸਪੈਸ਼ਲ ਮਸੀਹਾਂ ਵੀ ਦਿੱਤਾ ਸੀ? ਹਾਂ, ਤੁਹਾਡੇ ਪੱਖੇ ਵਾਲ ਕੋਈ ਮੁਸਲਮਾਨ ਨਾ ਆਵੇਗਾ ਨਾ ਵੀ ਸਿੱਖ ਹੈ ਤੁਹਾਡਾ ਹੈ? ਸਹੀ। ਕੋਈ ਬੋਰਡ ਨਹੀਂ ਹੁੰਦਾ ਦਰਖਤ ਦੇ ਉੱਤੇ ਪੁਰਾਣੇ ਪਿੰਡ 'ਚ ਪਿੱਪਲ ਦਾ ਕੋਈ ਬੋਰਡ ਕੋਈ? ਉਹ ਐਸੀ ਬੀਬੀਆਂ ਦਾ ਸੀ ਬੋਲ। ਅੱਛਾ ਅੱਛਾ ਤੇ ਹੋਰ ਤੇ ਸਿਰ ਦੇ ਕਾਟੀਆਂ ਦੇ ਪਿੰਡ 'ਚ ਬਾਹਰ ਪੈ ਬਾਹਰ ਗਏ। ਸਹੀ। ਤੇ ਬਾਬੇ ਉਹ ਸਾਰਿਆਂ ਨਾਲੋਂ ਜ਼ਿਆਦਾ ਪੈਲੀ ਕਿਹਦੀ ਸੀ? ਇਹਦੀ ਨੰਬਰਦਾਰ ਦੀ ਵਰਤੀ ਹੋਈ ਕਿਸੇ ਦੀ? ਉਹ ਭਗਵਾਨ ਸਿੰਘ ਜ਼ਿਆਦਾ ਉਹਦੀ ਸੀ? ਕਿੰਨੇ ਮਰਦੇ ਨੇ ਭਰਾ ਯਾਦ? ਮੈਨੂੰ ਨਹੀਂ ਪਤਾ ਕਿੰਨਾ ਮੈਨੂੰ ਜ਼ਿਆਦਾ ਸੀ। ਜ਼ਿਆਦਾ ਸੀ। ਇਹਨਾਂ ਦੀ ਜਾਤਾਂ ਕਿਹੜੀ ਹਨ ਕਹਿੰਦੇ ਜੋਗੇ? ਉਹ ਜਿਹੜੇ ਇੱਥੇ ਰਹਿੰਦੇ ਸਨ ਸਰਦਾਰ? ਹਾਂ, ਇੱਕੋ ਜਾਤ ਸੀ ਵਿਰਕ ਸਨ ਉਹ ਸਿੱਖ। ਵਿਰਕ ਸਨ? ਹਾਂ, ਅੱਛਾ ਅੱਛਾ ਜਿਵੇਂ ਸਾਡੇ 'ਚ ਹੁੰਦੀਆਂ ਨਾ
नहीं जाता मैं नहीं 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 फिर किस ने बोलते हैं सारे उन कठिन जो सारे नहीं ਉਹਨਾਂ ਤੇ ਕੋਈ ਨਹੀਂ ਸੀ ਤੇ ਆਪਾਂ ਦੇ ਰਹਿਣ ਸਹਿਣ ਕਿਵੇਂ ਦਾ ਸੀ ਸਾਰੀਆਂ ਬਰਾਦਰੀਆਂ ਦਾ ਸਾਰੇ ਮਤਲਬ ਈਸਾਈ ਹੋ ਗਏ ਮੁਸਲਮਾਨ ਹੋ ਗਏ ਸਿੱਖ ਹੋ ਗਏ ਰਹਿਣ ਬਣ ਚੰਗਾ ਲੜਾਈ ਝਗੜਾ ਤਾਂ ਕੋਈ ਸਹੀ ਰਹਿੰਦੇ ਨੋ 47 ਤੋਂ ਪਹਿਲੇ ਅੱਛਾ ਬਾਬਾ ਜੀ ਇੱਥੇ ਕੋਈ ਹਿੰਦੂ ਖਤਰੀ ਵੀ ਹੈ ਹਿੰਦੂ ਘਰ ਨਹੀਂ ਇੱਕ ਬਾਹਮਣ ਬਾਹਮਣ ਦਾ ਇੱਕ ਘਰ ਹੈ ਅੱਛਾ ਕੀ ਸੀ ਨਾਮ ਵੀ ਯਾਦ ਹੈ ਨਾਂ ਦਾ ਨਹੀਂ ਮੈਨੂੰ ਪਤਾ ਹਾਂ ਇੱਕ ਉਹਨਾਂ ਦਾ ਬਜ਼ੁਰਗ ਦਾ ਮਨਾਖਾ ਨਾਖਾ ਅੱਛਾ ਤੇ ਆ ਇੱਥੇ ਦੁਕਾਨ ਆ ਜਿਹੜੀ ਇਹ ਉਹਨਾਂ ਦੀ ਹੁੰਦੀ ਹੱਡੀ ਭਾਈ ਸੁਣੋ ਆਹੋ ਕਾਦੀ ਭਲਾ ਹੈ ਕਾਦੀ ਤੇ ਆ ਜਿਹੜੀਆਂ ਹੁਣ ਹਟੀਆਂ ਖਾਣ ਪੀਣ ਵਾਲੀ ਅੱਛਾ ਅੱਛਾ ਜਾਂਦੇ ਰਹੇ ਤੁਸੀਂ ਉਹਨਾਂ ਦੇ ਹੱਟੀ ਜਾਂਦੇ ਨਾ ਅਸੀਂ ਸਾਨੂੰ ਪਤਾ ਲੈਂਦੇ ਹੋ ਨਾ ਹੋਰ ਕੋਈ ਨਹੀਂ ਸਾਹੀਂ ਦੁਖਤਰੀ ਨਹੀਂ ਉਹ ਸੁਨਿਆਰੇ ਦੁਕਾਨਾਂ ਪਿੰਡ ਦੀਆਂ ਸੁਨਿਆਰੇ ਦੀ ਕੋਈ ਨਹੀਂ ਦੁਕਾਨ ਜਮਾਤ ਉਹਨਾਂ ਨੂੰ ਆਉਂਦੇ ਉਹ ਇਸਾਂ ਦੇ ਪਾਸੇ ਅੱਛਾ ਅੱਛਾ ਕਿੰਨੀਆਂ ਸੇ ਆਉਂਦੇ ਚਮੜੇ ਦਾ ਕੰਮ ਕਰਦੇ ਹਾਂ ਉਹਨਾਂ ਚੋਂ ਨਾਂ ਯਾਦ ਹੈ ਕਿੱਥੇ ਦਾ ਨਹੀਂ ਅੱਛਾ ਨਾ ਲਾਂਦੇ ਪਾਸੇ ਨਾ ਅਸੀਂ ਜਾਂਦੇ ਘੱਟ ਬਾਬਾ ਜੀ ਉਦੋਂ ਸਕੂਲ ਹੁੰਦਾ ਸੀ ਪਿੰਡ ਵਿੱਚ ਕਿ ਨਹੀਂ ਸਕੂਲ ਛੋਟਾ ਮੋਟਾ ਜਿਹਾ ਸਕੂਲ ਐਸੀ ਆ ਕੁੜੀਆਂ ਦਾ ਵੀ ਪੰਜਵਾਂ ਤੱਕ ਅੱਛਾ ਪੰਜਵੀਂ ਛੇਵੀਂ ਤੱਕ ਮਿਲਿਆ ਨਾ ਅੱਛਾ ਉਦੋਂ ਵੀ ਸਕੂਲ ਆਇਆ ਸੀ ਪਿੰਡ 'ਚ ਹੈਂ? ਹਾਂ ਅੱਛਾ ਜੀ ਇੱਥੇ ਬੱਚੇ ਸਾਰੇ ਪੜ੍ਹਦੇ ਰਹੇ ਤੁਸੀਂ ਵੀ ਗਏ ਸਕੂਲੇ ਕਿ ਨਹੀਂ ਨਹੀਂ ਅਸੀਂ ਤਾਂ ਭੱਜ ਕੇ ਜਾਉਂਗੇ ਜਾਂਦੇ ਆ ਭੱਜ ਜਾਂਦੇ ਗਏ ਆ ਹੁੰਦੇ ਆ ਹਾਂ ਤੇ ਮਾਸਟਰ ਸੇ ਕਿਹੜੇ ਪੜ੍ਹਾਉਂਦੇ ਹੁੰਦੇ ਆ ਪਤਾ ਜੀ ਮੁਸਲਮਾਨਾਂ ਨੂੰ ਕਿ ਮੁਸਲੀਆਂ ਦਾ ਸੀ ਸਿੱਖਾਂ ਦਾ ਸੀ ਮੁਸਲਮਾਨਾਂ ਦਾ ਮਾਲਾ ਸਿੰਘ ਮਾਲਾ ਉਹ ਮੁਸਲਮਾਨ ਅੱਛਾ ਮੌਲਾਨਾ ਅੱਛਾ ਹੋਰ ਹੋਰ ਤੇ ਕੋਈ ਨਹੀਂ ਉੱਥੇ ਬਸ ਸਿੱਖਾਂ ਦਾ ਕੋਈ ਨਹੀਂ ਕੋਈ ਮਾਸਟਰ ਨਾ ਮੁਸਲੀਆਂ ਦਾ ਸੀ। ਅੱਛਾ ਉਹ ਮੌਲਾ ਬਖਸ਼ੀ ਜੀ ਐਵੇਂ ਦਾ ਨਾਮ ਹੋਣਾ ਮੁਸਲਮਾਨ ਦੇ ਹਾਂ। ਉਹ ਪੜ੍ਹਾਉਂਦੇ ਸਾਰੇ ਹਾਂ ਸਾਰੇ ਕਲਾਸਾਂ ਵਿੱਚ ਹੁੰਦੇ ਨਾਲੇ ਉਹਨਾਂ ਦਾ ਕਿਹੜਾ ਲਾਇਆ ਹੁੰਦਾ ਸੀ ਉਹਨਾਂ ਦਾ ਕਿੱਥੇ ਘਰ ਕਿੰਨੇ ਲਾਇਆ ਸੀ ਕਿੱਥੇ ਕਿਹੜਾ ਲੱਗਾ ਸੀ ਉਹ ਮਾਲਾ ਬੈਠੀ ਜਿਹੜਾ ਤੇ ਨਾ ਕਹਿੰਦੇ ਅੱਛਾ ਅੱਛਾ ਉਹ ਮੁਸਲਮਾਨ ਸੀ ਮੁਸਲਮਾਨ ਅੱਛਾ ਉਹਨੇ ਆਪਣੇ ਘਰੋਂ ਲਾਇਆ ਸੀ ਵੱਡਾ ਟਾਈਮ ਪੀਜੀ ਨੂੰ ਕਹਿ ਲਈ ਕੜਿਆਲ ਟਾਈਮ ਵਾਲਾ ਹਾਂ ਅੱਛਾ ਅੱਛਾ ਉਹ ਜਿੱਦੀ ਆ ਰਹੀ ਹੋਣੀ ਹੈ ਟਾਈਮ ਹੋ ਜਾਣਾ ਮੈਂ ਕਰਿਆ ਕਰਨਾ ਪਾਣੀ ਦੀ ਵਾਰੀ ਜਦੋਂ ਹੁੰਦੀ ਸੀ ਅੱਛਾ ਸਾਰਾ ਪਿੰਡ ਨੂੰ ਵੇਖ ਕੇ ਜਾਂਦੇ ਟਾਈਮ ਖੜਕਾ ਕੇ ਵੀ ਹੈ ਬਾਹਰ ਪਤਾ ਲੱਗ ਜਾਂਦਾ ਅੱਛਾ ਜੀ ਇੰਨੀ ਬਾਤ ਸੀ ਅੱਛਾ 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 ਸਹੀ ਹੈ ਤੇ ਆਪਣੇ ਪਿੰਡ ਦੇ ਕੋਈ ਸਿੱਖਾਂ ਦੇ ਮੁਸਲਮਾਨਾਂ ਦੇ ਈਸਾਈਆਂ ਦੇ ਭਲਵਾਨ ਨਹੀਂ ਆਇਆ ਕਿ ਨਹੀਂ ਜਵਾਨ ਨਹੀਂ ਭਲਵਾਨ ਜਵਾਨ ਕੋਈ ਨਹੀਂ ਕਿਸੇ ਵੀ ਮੁਸਲਮਾਨਾਂ ਦਾ ਘੁਲਣ ਵਾਲਾ ਜਾਂ ਕਬੱਡੀ ਖੇਡਣ ਵਾਲਾ ਅੱਛਾ ਜੀ ਜਿਵੇਂ ਕਬੱਡੀ ਹੁੰਦੀ ਹੁੰਦੀ ਸੀ ਪਿੰਡ 'ਚ ਮੇਲਾ ਮੂਲਾ ਲੱਗਦਾ ਪਿੰਡ 'ਚ ਨਹੀਂ ਪਿੰਡ ਦੇ ਵਿੱਚ ਕੋਈ ਨਹੀਂ ਪਿੰਡ 'ਚ ਕੋਈ ਨਹੀਂ ਮੇਲਾ ਲੱਗਦਾ ਦਰਬਾਰ ਕੋਈ ਨਹੀਂ ਉਦੋਂ ਦਾ 47 ਟਨ ਅੱਛਾ ਅੱਛਾ ਉਹ ਦਰਬਾਰ ਕਰਾ ਹੋਇਆ ਹਾਂ ਸ਼ਾਇਦ ਕੁਟੇਰੀ ਹੋਵੇ ਕੋਈ ਇੱਧਰ ਮੁਸਲਮਾਨ ਨਹੀਂ ਕਰਾ ਅੱਛਾ ਇੱਧਰ ਸਾਈਡ ਅੱਛਾ ਇੱਥੇ ਉਹਨਾਂ ਦੀ ਮਰੀਆਂ ਮੜੀਆਂ ਉਹ ਕਿੱਥੇ ਘਰ ਦੀਆਂ ਮੜੀਆਂ ਕਬਰਾਂ ਦੇ ਲਾਗੇ ਨਾਲ ਕਰਾਂਗੇ ਬਾਬਾ ਜੀ ਕਿਹੜੀ ਸਾਈਡ ਹੈ ਪਿੰਡ ਦੀ ਕਿਹੜੀ ਸਾਈਡ ਤੋਂ ਹੁੰਦਾ ਪਿੰਡ ਦੀ ਕਿਹੜੀ ਸਾਈਡ ਤੇ ਹੈ ਮੜੀਆਂ ਦੱਖਣ ਪਹਾੜ ਚੜਦਾ ਲੈਂਦਾ ਤਾਂ ਐਂ ਦੱਸੋ ਤੇ ਪਤਾ ਪਹਾੜ ਜੀ ਪਹਾੜ ਸਾਈਡ ਇੱਧਰ ਮੜੀਆਂ ਮੜੀਆਂ ਇੱਧਰ ਮੁਸਲਮਾਨ ਨਹੀਂ ਕਰਾਂਗੇ ਇੱਧਰ ਮੁਸਲਮਾਨ ਤੁਹਾਡੀਆਂ ਵੀ ਉਧਰ ਹੀ ਸਾਡੀਆਂ ਵੀ ਉੱਧਰ। ਅੱਛਾ ਇਕੱਠੀਆਂ ਹੀ ਸਾਰਾ ਕੁਝ ਨਾ ਉਧਰ ਹਾਂ ਤੇ ਸਿੱਖਾਂ ਦੇ ਤਿਉਹਾਰ ਹੁੰਦੇ ਹਨ ਜਦੋਂ ਹੈਂ? ਸਿੱਖਾਂ ਦੇ ਕੋ ਆਪਣੇ ਤਿਉਹਾਰ ਵੀ ਹੁੰਦੇ ਹੋਣਗੇ ਜਿਵੇਂ ਤੁਹਾਡਾ ਸਾਈਆਂ ਦਾ ਵੱਡਾ ਦਿਨ ਆਉਂਦਾ ਨਾ ਸਾਡੀ ਈਦ ਆਉਂਦੀ ਮੁਸਲਮਾਨਾਂ ਦੀ ਤੇ ਸਿੱਖਾਂ ਦੇ ਕੋਈ ਤਿਉਹਾਰ ਆਉਂਦੇ ਦੱਸੋ ਕੋਈ ਕੀ ਹੁੰਦਾ ਇਹ ਕੀ ਮਨਾਉਂਦੇ ਇਹਨਾਂ ਦੇ ਵਿੱਚ ਹੁੰਦਾ ਹੀ ਇਹਨਾਂ ਦਾ ਕੀ ਉਹਨੂੰ ਕਹਿੰਦੇ ਮਸਿਆ ਆਉਂਦੇ ਹਨ ਦੇਖੋ ਲੋਹੜੀ ਵੀ ਮਨਾਉਂਦੇ ਹੁੰਦੇ ਹਾਂ ਉਹ ਪੱਲੇ ਪੱਲੇ ਲੋਹੜੀ ਵੀ ਮਨਾਉਂਦੇ ਨੇ ਅੱਛਾ ਤੇ ਉਹ ਉਦੋਂ ਨਾ ਮਨਾਉਣਾ ਉਹ ਫਿਰ ਪਕਾਈ ਸੂਜੀ ਬਾਅਦ ਪਾਈ ਤੋਂ ਅੱਛਾ ਉਹ ਬਣਦੀ ਅੱਛਾ ਤੇ
ਸਿੱਖਾਂ ਨੇ ਗੁਰਦੁਆਰੇ 'ਚ ਬੈਠੇ ਹੋਏ ਉਹ ਵੱਡਾ ਪੱਖਾ ਹੁੰਦਾ ਹੈ ਹੱਥ ਨਾਲ ਚੱਲਣ ਵਾਲਾ। ਹਾਂ ਅੱਛਾ। ਇੱਕ ਬੰਦਾ ਵੱਡਾ ਤੇ ਉੱਥੇ ਹਲਵਾ ਹਲਵਾ ਜਿਹੜੀ ਚੀਜ਼ਾਂ ਮੰਗਦੇ ਹਨ ਉਹ ਆਪਣੇ ਬੱਚਿਆਂ ਨੂੰ ਦਿੰਦੇ ਆ ਕਿ ਜਿਹੜਾ ਮਰਜ਼ੀ ਲਿਆਏ, ਮੁਸਲਮਾਨ ਨੂੰ ਸਾਈਆਂ ਜਿਹੜਾ ਮਰਜ਼ੀ ਜਿਹੜਾ ਮਰਜ਼ੀ ਚਾਹੁੰਦੇ ਹਾਂ ਸਾਰੇ ਲੈਂਦੇ ਆ। ਅਸੀਂ ਆਪ ਖਾਂਦੇ ਰਹੇ। ਸਹੀ ਸਹੀ। ਤੇ ਬਿਲਕੁਲ ਉਦੋਂ ਸ਼ਾਦੀਆਂ ਵਿਆਹ ਕਿਵੇਂ ਹੁੰਦੇ ਹਨ ਤੁਹਾਡੇ ਦੌਰ 'ਚ ਉਦੋਂ ਇਹ ਸਾਰੀ ਹੈ ਤੇ ਉਹਨਾਂ ਦੀਆਂ ਇਹ ਸਾਡੀਆਂ ਸਾਰੇ ਦੱਸ ਦਿਓ, ਕੋਈ ਨਹੀਂ ਕਿਵੇਂ ਹੁੰਦੀਆਂ ਤੁਹਾਨੂੰ ਉਹ ਪੁਰਾਣਾ ਕਲਚਰ ਹੀ ਪੁੱਛਣਾ ਕਿਵੇਂ ਹੁੰਦਾ। ਸਾਡੀਆਂ ਤੇ ਹੁੰਦੀਆਂ ਜਿਵੇਂ ਹੁੰਦੀਆਂ ਹਾਂਜੀ ਹਾਂਜੀ। ਮੁਸਲਮਾਨਾਂ ਦੀਆਂ ਇਸੇ ਤਰ੍ਹਾਂ ਸਿੱਖਾਂ ਦੀ ਜਿਵੇਂ ਸਿੱਖਾਂ ਦੇ ਫੇਰੇ ਹੁੰਦੇ। ਅੱਛਾ ਅੱਛਾ। ਜੰਜਾਂ ਕਿਹੜੀ ਸ਼ਾਇਦ ਜਾਂਦੀਆਂ ਸੀ? ਹੈ ਜੰਜ ਕਿਹੜੀ ਸ਼ਾਇਦ ਜਾਂਦੀ ਸੀ? ਜਈਆਂ ਟੁਰਦੀਆਂ ਘੋੜੀਆਂ ਘੋੜੀਆਂ ਦੇ ਘੋੜੀਆਂ ਦੇ ਉਹਨਾਂ ਦੀਆਂ ਘੋੜੀਆਂ ਸਾਡੇ ਵਰਗੀਆਂ ਟੁਰਦੀਆਂ। ਜ਼ਾਹਿਰ ਜੀ ਮੈਂ ਹੁਣ ਕੋਈ ਆਪਣੀ ਜਿਹੜਾ ਮੇਰ ਹੈ ਆਪਣੀ ਕਾਰ ਕਰਾ ਲੈਂਦਾ ਦੂਸਰੇ ਗੱਡੀ ਤੇ ਐਨਜੀ ਉਦੋਂ ਸੀ ਕੋਈ ਘੋੜੀਆਂ ਦੇ ਜਿਹਨੂੰ ਕਹਿੰਦੇ ਆ ਪੈਦਲ ਗੱਡੀ ਗੁੱਡੀ ਵਾਲਾ ਤੇ ਮਸਲਾ ਹੀ ਕੋਈ ਹਾਂ ਹਾਂ ਘੋੜੀਆਂ ਜੇ ਕੋਈ ਚਲੋ ਘੋੜੀਆਂ ਦਾ ਬਾਕੀ ਪੈਦਲ। ਕਿਸੇ ਸਿੱਖ ਦੀ ਜੰਜ ਨਾਲ ਗਏ ਹੋ? ਨਹੀਂ ਮੈਂ ਕਿੱਥੇ ਜਾਣਾ ਸਾਡੇ ਨਹੀਂ ਜਾਣਾ। ਨਹੀਂ ਸ਼ਾਦੀ ਵਿਆਹ ਮੈਂ ਤੁਹਾਨੂੰ ਜਦੋਂ ਤੁਹਾਨੂੰ ਉਹ ਖਾਣਾ ਖੁਣਾ ਦਿੰਦੇ ਨਹੀਂ ਹਨ ਯਾਰ ਉਹ ਕਰਦੇ ਨੇ ਝਟਕਾ ਅੱਛਾ ਗੱਲ ਦੀ ਸਮਝ ਹਾਂਜੀ ਆਈ। ਤੇ ਨਾ ਮੁਸਲਮਾਨ ਖਾਂਦੇ ਨਾ ਸਾਈ ਖਾਂਦੇ ਜ਼ਾਹਿਰ ਗੱਲ। ਨਹੀਂ ਉਦੋਂ ਤੇ ਖਾ ਖੂ ਲੈਂਦੇ ਆ ਅੱਛਾ ਜੀ। ਭਾਵੇਂ ਜੋ ਮਰਜ਼ੀ ਆ ਕਰਨ। ਆ ਜਾਂਦੇ ਹੈ ਵੀ ਉਹਨਾਂ ਜਦੋਂ ਪਕਾਣਾ ਇਹਨਾਂ ਦੇ ਖਾਣਾ ਨਹੀਂ ਅੱਛਾ ਅੱਛਾ ਅੱਛਾ। ਸ਼ਾਦੀ ਵਿਆਹ ਮੈਂ ਤਾਂ ਦੂਸਰੇ 700 ਤੋਂ ਲੈਂਦੇ ਜਦ ਜਿਵੇਂ ਖਾਣਾ ਨਹੀਂ ਹਾਂਜੀ। ਪਕਾਣਾ ਤੇ ਉਹਨੇ ਹੀ ਹੁੰਦਾ। ਥੋੜੀ ਗੱਲ ਸੁਣਾਓ ਨਾ ਮੈਂ ਹੋਰ ਬੁਲਾ ਰਾਂਗੀ ਕਿਵੇਂ ਕਿਵੇਂ ਅਸੀਂ ਵਰਤਾਂ ਪਕਾਣਾ ਤੇ ਉਹਨੇ ਹੀ ਹੁੰਦਾ। ਅੱਛਾ ਤੇ ਜਿਹੜੇ ਸਾਡੇ ਲੋਕ ਨਾਲ ਰਹੇ ਹੁੰਦੇ ਸਨ ਹਾਂਜੀ ਹਾਂਜੀ ਖਾਣੀ ਤੇ ਰੋਟੀ ਉਹਨਾਂ ਨੇ ਉਹਨਾਂ ਨੂੰ ਦੇ ਦਿਓ। ਹਮ? ਹਾਂ ਅੱਜ ਹੁਣ ਜੋ ਮਰਜ਼ੀ ਹੈ ਬਾਕੀ ਹਾਂ ਸਹੀ ਸਹੀ। ਤੇ ਜਿਹੜੇ ਆ ਹਨ ਮੁਸਲਮਾਨ ਸਾਈ ਸਿੱਖ ਜਿੰਨੇ ਵੀ ਰਹਿੰਦੇ ਹਨ ਉਹਦੀ ਜਦੋਂ ਮਾੜੇ ਸ਼ਾਦੀਆਂ ਹੁੰਦੀਆਂ ਕੋਈ ਹੱਥ ਪੱਲਾ ਮਾਰਦੇ ਹਨ ਕਿ ਨਹੀਂ? ਹੱਥ ਪੱਲਾ ਵਾਲਾ ਮਾਰ ਕੌਣ ਮਾਰਦੇ ਹਨ? ਮੁਸਲਮਾਨ ਵੀ ਸਾਈ ਆ ਉਹ ਸਿੱਖ? ਸਿੱਖ ਕੇ ਅੱਛਾ ਅੱਛਾ ਮੁਸਲਮਾਨ ਦੇ ਵਿਚਾਰੇ ਮਾਲਕ ਇਹ ਕਿਹੜੇ ਮਾਲਕ ਹੁੰਦੇ ਅੱਛਾ ਅੱਛਾ। ਮੁਸਲਮਾਨਾਂ ਦਾ ਤੇ ਮਾਏ ਵੇਲੀਆਂ ਭਰੀਆਂ ਹੋਈਆਂ ਮਾਲ ਦੀਆਂ ਇਹ ਦੁੱਧ ਮੁੱਲ ਨਹੀਂ ਲੈਣਾ ਜਦੋਂ ਵਿਆਹ ਸ਼ਾਦੀ ਹੋਣੀ ਦੁੱਧ ਪਿਲਾਉਣਾ। ਅੱਛਾ ਬਾਜੀ ਸ਼ਾਦੀਆਂ ਵਿਆਹਾਂ ਦੇ ਹਾਂ ਦੁੱਧ ਦੁੱਧ ਪਿਲਾਉਂਦੇ ਹਨ ਨੇ ਬੋਲਾ ਅੱਗੇ ਬੁਲਾਇਆ ਭਾਵੇਂ ਨਹੀਂ ਵਾਧੂ ਦੁੱਧ ਬਹੁਤ ਚੋ ਚੋ ਕੇ ਗਏ ਮੈਂ ਜਿਹੜੀ ਧੀ ਦੀ ਸ਼ਾਦੀ ਹੋਣੀ। ਅੱਛਾ ਅੱਛਾ ਗੱਲ ਕਾਦੀ ਉਹ ਲੋਕ ਸਮਝਦੇ ਹਨ ਜੇ ਮੁਸਲਮਾਨ ਦੀ ਧੀ ਹੈ ਤਾਂ ਸਾਡੀ ਹੈ। ਅੱਛਾ ਜੇ ਸਾਈ ਦੀ ਹੈ ਤਾਂ ਸਾਡੀ ਸਾਡੇ ਪਿੰਡ ਦੀ ਤੇ ਹੈ। ਯਾਨੀ ਸ਼ਰਮ ਹੋਇਆ ਐਵੇਂ ਦਾ ਸੀ ਕਿ ਜਿਹਦੀ ਮਰਜ਼ੀ ਧੀ ਹੈ ਹਾਂ ਭਾਵੇਂ ਸਾਈ ਦੀ ਭਾਵੇਂ ਮੁਸਲਮਾਨ ਭਾਵੇਂ ਸਿੱਖ ਦੀ ਹਾਂ। ਸਾਰੇ ਉਹਨੂੰ ਆਪਣੀ ਧੀ ਸਮਝਦੇ ਹਨ। ਹਾਂ ਅੱਛਾ ਅੱਛਾ ਉਦੋਂ ਕਿਸੇ ਦੀ ਜ਼ਰੂਰਤ ਨਹੀਂ ਸੀ ਹਾਂ ਹਾਂ ਕਿਸੇ ਮੁੰਡੇ ਦੀ ਹਾਂ ਕਿਸੇ ਬੰਦੇ ਦੀ ਬਈ ਬਾਹਰ ਖੜੇ ਆ ਮੁੰਡੇ ਜਿਹੜੇ ਹੋਣ ਨਾ ਲੱਗੇ ਫਿਰਦੇ ਨੇ ਹਾਂ ਕਿਸੇ ਦੀ ਜ਼ਰੂਰਤ ਨਹੀਂ ਸੀ ਮੋਰਾਂ ਦਾ ਖੜਾ ਉਹ ਅਡਾ ਦਿੰਦਾ ਮਾਰ ਮਾਰੀ ਸਿੱਧਾ ਠੋਕਦੇ ਚੰਗੇ ਲੱਗ ਹਾਂ ਉਹ ਜਿਹੜੇ ਵੀ ਭਾਵੇਂ ਉਹਨਾਂ ਦਾ ਆਪਣਾ ਹੋਵੇ ਅੱਛਾ ਜੀ ਅੱਬਲ ਤੇ ਖਲੋਂਦੇ ਹੀ ਨਹੀਂ ਸਨ ਸ਼ਰਮ ਹੋਇਆ ਬੜੀ ਸੀ ਉਸ ਟਾਈਮ ਡਰਦੇ ਹੀ ਨਹੀਂ ਸਨ ਸਹੀ ਨਾਲੇ ਉਹਨਾਂ ਨੂੰ ਕਿਹੜਾ ਡਰ ਸੀ ਕਿਸੇ ਦਾ ਪਿੰਡ ਉਹਨਾਂ ਨੂੰ ਆਪਣਾ ਹੁੰਦਾ ਸੀ ਤੇ ਆਹ ਹੁਣ ਤੇ ਆਖਰ ਆਈ ਤੇ ਬਾਬੇ ਉਦੋਂ ਹਾਲ ਪੰਜਾਲੇ ਹੁੰਦਾ ਸੀ ਦੌਰ ਜਿਹੜੇ ਕਰਦੇ ਹਾਂ ਵਾਈ ਹੋਈ ਹਾਂ ਤੇ ਪਿੰਡ ਦੇ ਲੁਹਾਰ ਵੀ ਲਵਾਇਆ ਸੀ ਮੁਸਲਮਾਨਾਂ ਦੇ ਸਿੱਖਾਂ ਦੇ ਕਿੰਨਾ ਦਾ ਸੀ ਉਹ ਕੰਮ ਕਰਦੇ ਹੋਣਾ ਹਾਲ ਪੰਜਾਲੇ ਬਣਾਉਣਾ ਉਹਨਾਂ ਲੋਹਾਰੇ ਮੁਸਲਮਾਨ ਅੱਛਾ ਤੇ ਸਰਕਾਰੀ ਮੁਸਲਮਾਨ ਅੱਛਾ ਇਹ ਸੀ ਮੁਸਲਮਾਨ ਸਿੱਖ ਨਹੀਂ ਸਨ ਕਰਦੇ ਇਹ ਪੰਜਾਲੀ ਪਜੂਣੀ ਕੌਣ ਬਣਾਉਂਦੇ ਕਿਹੜੀ ਸੀ ਨਾਮ ਉਹਦਾ ਇਹ ਕਿਤੇ ਸੀ ਮੰਨੀ ਮੰਨੀ ਠੋਕਦੇ ਸੀ ਨਾਮ ਨਹੀਂ ਪਤਾ ਤੇ ਆ ਲੋਹਾਰ ਤੇ ਸੰਦੇਰਾ ਆਪਣਾ ਸਰਾਜ ਇਹ ਲੋਹਾਰ ਸਨ ਮੁਹੰਮਦ ਸਰਾਜ ਹਾਂ ਅੱਛਾ ਬਾਬਾ ਜੀ ਉਦੋਂ ਮੁਸਲਮਾਨ ਦੀ ਬਰਾਦਰੀ ਕਿਹੜੀ ਕਿਹੜੀ ਸੀ ਇੱਥੇ ਉਦੋਂ 47 ਟਾਈਮ ਵਾਲੇ ਇੱਥੇ ਸਨ ਬਹੁਤ ਤੇਲੀ ਅੱਛਾ ਤੇਲੀ ਸਨ ਤੇਲੀ ਅੱਛਾ ਕੋਈ ਹੋ ਗਿਆ ਚੌਂਕੀ ਦਾ ਅੱਛਾ
ਕੋਈ ਹੋ ਗਿਆ ਨਹੀਂ ਲੈ ਵੀ ਯਾਰ ਜਲਾਇਆ ਵੀ ਹੈ ਅੱਛਾ ਤੇ ਕੋਈ ਹੋ ਗਿਆ ਜਲਾ ਕੋਈ ਚਮਕੀ ਦਾ ਅੱਛਾ ਆ ਬਣਾ ਦੇ ਹੈ ਸਭ ਸਾਰੇ ਕੰਮ ਜਦੋਂ ਪੁਲਿਸ ਪਾਲਸ ਆਉਂਦੀ ਸੀ ਆਪਣਾ ਕੋਈ ਨਿਬੇੜਨਾ ਹੁੰਦਾ ਸੀ ਤੇ ਚੌਕੀਦਾਰ ਹੀ ਬੁਲਾ ਕੇ ਖੜਦਾ ਹੋਣਾ ਫਿਰ ਟੱਪ 'ਚ ਦਿੰਦੇ ਹੋਣ ਜਾ ਕੇ ਆ ਚਮਕੀ ਦਾ ਤੇ ਨਿਬੇੜਦਾ ਉਹ ਸੀ ਨੰਬਰਦਾਰ ਪਿੰਡ ਦਾ ਸਾਰਾ ਕੁਝ ਹਾਂ ਜੇ ਆ ਜਾਣੀ ਪੁਲਿਸ ਹਾਂ ਨੰਬਰਦਾਰ ਨੂੰ ਸੱਦਣਾ ਤੇ ਉਹ ਨਹੀਂ ਤੇ ਨੰਬਰਦਾਰ ਜਿਹੜਾ ਕੋ ਧੜਾ ਮਾਰਦਾ ਹੁੰਦਾ ਸੀ ਸਹੀ ਫੈਸਲਾ ਕਰਦਾ ਸੀ ਸਿੱਖ ਸੀ ਜਿਹੜਾ ਉਹ ਕੀ ਉਹਦਾ ਨਾਮ ਭਗਵਾਨ ਸਿੰਘ ਸਿੱਖਾਂ ਦਾ ਆਪਣਾ ਹੁੰਦਾ ਸੀ ਜਾਂ ਮੁਸਲਮਾਨਾਂ ਦਾ ਜਾਂ ਸਾਈਆਂ ਕੋਈ ਕੇਸ ਹੁੰਦਾ ਸੀ ਸਹੀ ਨਹੀਂ ਫੈਸਲੇ ਸਹੀ ਕਰ ਹੱਕ ਤੇ ਕਰਦਾ ਸੀ ਜਿਹਦਾ ਵੀ ਗੁਨਾਹ ਉਹਦੇ ਕਰਦਾ ਸੀ ਸਹੀ ਹੈ ਸਾਡੇ ਨਾ ਹਾਂਜੀ ਵਡੇਰੇ ਆਏ ਸਨ ਨਾਲ ਅੱਛਾ ਅੱਛਾ ਇਹਨਾਂ ਨੂੰ ਲੁੰਗੂਆਂ ਨੇ ਲੋਕ ਸਿੱਖਾਂ ਨੂੰ ਸਰਦਾਰਾਂ ਨੂੰ ਆ ਸਰਦਾਰ ਅੱਛਾ ਇਹਨਾਂ ਨੂੰ ਨਹੀਂ ਪਤਾ ਅੱਛਾ ਵੀ ਪੁਲਿਸ ਕਰਨੀ ਹੈ ਅੱਛਾ ਉਹ ਜਿਹੜਾ ਪੁਲਿਸ ਕਰੀ ਮੈਂ ਬਾਹਰ ਤੇ ਕਾਕਾ ਜਲਾ ਤੇ ਇੱਕ ਇਹਨਾਂ ਦਾ ਮੁੰਡਾ ਸੀ ਸਿੱਖਾਂ ਦਾ ਬੰਤੂ ਸਵਰ ਨਹੀਂ ਅੱਛਾ ਸਵਰਨ ਸਿੰਘ ਹਾਂ ਅਸੀਂ ਵੀ ਉੱਥੇ ਅੱਛਾ ਉਹ ਪੁਲਿਸ ਪਈ ਉਹ ਪੁਲਿਸ ਆਉਂਦੀ ਸੀ ਫੁਲਕਾਂ ਬਾਦ ਮੰਡੀ ਚ ਨਾਲ ਪ੍ਰੋਗਰਾਮ ਅੱਛਾ ਉਹ ਲਾਈ ਦਾ ਉਹਨਾਂ ਨੇ ਮਾਰਾ ਮੋਰਾ ਸਾਡੇ ਦੇ ਤੇ ਲੱਭਾ ਉਹਨਾਂ ਨੂੰ ਅੱਛਾ ਉਹ ਲੱਭਿਆ ਸ਼ਰਾਬ ਅੱਛਾ ਅੱਛਾ ਸਾਨੂੰ ਹੀ ਨਾ ਪਾਰ ਕਰ ਲਈ ਕੋਈ ਚੁੰਮਤਾ ਸਕੂਲ ਨੂੰ ਜਾਣਾ ਬਈ ਦੱਸਣਗੇ ਹੁਣ ਸਾਨੂੰ ਨਹੀਂ ਪਤਾ ਹੈ ਤੁਹਾਨੂੰ ਫੜ ਲੈਂਦਾ ਉੱਥੇ ਹੀ ਕਿ ਅੱਛਾ ਅੱਛਾ ਮੁੜ ਕੇ ਹੁਣ 3 ਵਜੇ ਗੱਡੀ ਆਉਂਦੀ ਇਹਨਾਂ ਨੂੰ ਆਂਦੇ ਨੇ ਉਹ ਪੱਠੇ ਦੇ ਲਗਾਉਣਾ ਕੁਝ ਇਹ ਅੰਦਰ ਛੱਡ ਕੇ ਆਓ ਇਹਨਾਂ ਨੇ ਪੱਠੇ ਚਲੇ ਲੱਤੀ ਤੇ ਅੰਦਰ ਛੱਡ ਆਇਆ ਅੱਛਾ ਜੇ ਸ਼ਾਮ ਪਈ ਤੇ ਲਾਭ ਸਿੰਘ ਦੋਰਾ ਹੁੰਦਾ ਉਹ ਵੀ ਸਿੱਖੀ ਅੱਛਾ ਉਹ ਆ ਗਿਆ ਉਹ ਤਾਂ ਬਾਹਰ ਮੰਨੀਆਂ ਗਈਆਂ ਉਹ ਸਾਡੇ ਵੇਲੇ ਇਹਨੂੰ ਆਂਦਾ ਨਹੀਂ ਸੁਣਾਓ ਵੀ ਜਾਣੋ ਮੈਂ ਕੋਲ ਖੜੋਤਾ ਅੱਛਾ ਤੁਸੀਂ ਵੀ ਲੱਗੇ ਹਾਂ ਜਾਣੇ ਨੇ ਪੁਲਿਸ ਨੇ ਮਾਰਿਆ ਫਲਾਣਾ ਉਹਨਾਂ ਕਹਿੰਦੇ ਤੇ ਜਿਹੜੇ ਮੁੰਡਿਆਂ ਨੂੰ ਲਮਕਾਉਂਦੇ ਰਹੇ ਨੇ ਉਹਨਾਂ ਨੂੰ ਸਭ ਮੈਂ ਤਾਂ ਅੱਗੇ ਅੱਛਾ ਕਾਕੇ ਨੂੰ ਸੱਦ ਲਿਆ ਸਵਾਦੀ ਨੂੰ ਸੱਦ ਲਿਆ ਪੁੱਠੇ ਲਮਕਾਉਂਦੇ ਰਹੇ ਨੇ ਪੁਲਿਸ ਵਾਲੇ ਇੱਥੋਂ ਫੜ ਕੇ ਨਾ ਹਾਂਜੀ ਬਾਵਾਂ ਪਤਾ ਹੋਗਾ ਅੱਛਾ ਉਹ ਆਂਦਾ ਚਲੋ ਠੀਕ ਹੈ ਉਹ ਆਖਿਆ ਲੈ ਵੀ ਸਾਈਓ ਜੇ ਕੱਲ ਆਇਆ ਫਿਰ ਸ਼ਾਮ ਦੀ ਗੱਲ ਉਹ ਆਖਿਆ ਜੇ ਤੇ ਕੱਲ ਆਇਆ ਫਿਰ ਨੇ ਜਿੰਨੀ ਪੁਲਿਸ ਆਈ ਤੁਹਾਡੀ ਪੈਰੀ ਨਾ ਆ ਕੇ ਕਰੀ ਤੇ ਮੈਨੂੰ ਲਾਲ ਸਿੰਘ ਦੋਰਾ ਕਿਸੇ ਨੇ ਆਖਿਆ ਵਾਹ ਜੀ ਹਾਂ ਉਹ ਜਿਹੜਾ ਚਲਾ ਗਿਆ ਉਹ ਵਾਕਈ ਫਿਰ ਨਾ ਜਦ ਸ਼ਾਮ ਪਈ ਨਾਲ ਹੀ ਦੋਗਾ ਸਾਰੀ ਪੁਲਿਸ ਬੈਠਾ ਸਾਰੇ ਆ ਗਏ ਉਹ ਸਾਡੇ ਡੇਰੇ ਨੇ ਮਿੰਤਾ ਕਰਨ ਪੈਰੀ ਪੈਣੀ ਉਹ ਸਾਨੂੰ ਮਾਰ ਦੇ ਉਹਨਾਂ ਕਿਹਾ ਵੀ ਲਾਭ ਸਿੰਘ ਉਹ ਫਿਰ ਲਾਭ ਸਿੰਘ ਨੂੰ ਜਾਂਦਾ ਉਹ ਸਾਕਾ ਇਹਨਾਂ ਦੀ ਮਰਜ਼ੀ ਨਾਲ ਉਹਨਾਂ ਆਖਿਆ ਇੱਕ ਵਾਰੀ ਸਾਨੂੰ ਮਾਰ ਦੇ ਅਸੀਂ ਹੁੰਦਾ ਵਾਸਤੇ ਅਸੀਂ ਇਹਨਾਂ ਦੇ ਲਾ ਕੇ ਤੇ ਇੱਕ ਗੱਲ ਮਾਰੇ ਲੋ ਤੇ ਨਹੀਂ ਛੇੜਦੇ ਇੱਦਾਂ ਦੇ ਉਹਨਾਂ ਨੇ ਕਿਹਾ ਕਿ ਸਾਡੇ ਨਾਲੇ ਪਿੰਡ ਦੇ ਨਾਲ ਸਾਡੇ ਨਾਲ ਰਹਿੰਦੇ ਨੇ ਸਾਡੇ ਕੰਮ ਕਰਦੇ ਨੇ ਵੀ ਕਿਉਂ ਉਹਨੂੰ ਬਈ ਕਿਉਂ ਨਹੀਂ ਜਾਏ ਕਿਉਂ ਨਹੀਂ ਜਾਇਜ਼ ਕੀਤਾ ਸਾਡੇ ਕੰਮੀ ਸਾਨੂੰ ਕਿਉਂ ਨਹੀਂ ਜਾਏ ਹਾਂਜੀ ਹਾਂਜੀ ਇਹ ਕਰਨੀ ਸੀ ਸਾਡੇ ਨਾਲ ਗੱਲ ਕਰ ਅਬ ਸਰ ਮੇਰੇ ਕੋਲ ਸਿੱਧਾ ਆਣ ਕੇ ਮੈਨੂੰ ਪੁੱਛਦੇ ਕਿ ਕਿਉਂ ਜਾਤੀ ਕੀਤੀ ਕਿਉਂ ਮਾਰਿਆ
ਬਾਬਾ ਜੀ ਉਦੋਂ ਦਾਣੇ ਛਾਣੇ ਜਿਹੜੇ ਆ ਕਣਕ ਕੁਣਕ ਪਿਆਉਂਦੇ ਹੋਣੇ ਨੇ ਪਿੰਡ ਵਿੱਚ ਚੱਕੀਆਂ ਜਾਂ ਖਰਾਸ ਵਗੈਰਾ ਹੈ ਹਾਂ ਖਰਾਸ ਕਿਹਦੇ ਸਨ ਖਰਾਸ ਕਿੰਨੇ ਸਨ ਦੋ ਦਲਾਂ ਦੇ ਪਾਸੇ ਅੱਛਾ ਦੋ ਲਾਂਦੇ ਵਾ ਹਾਂ ਬਹੁਤੇ ਉਹ ਹੀ ਸਨ ਹਾਂ ਦੋ ਇਕੱਠੇ ਹੀ ਸਨ ਅੱਛਾ ਤੇ ਕਿੰਨਾ ਦੇ ਖਰਾਸ ਕੋਲ ਖਰਾਸ ਤੇ ਮੁਸਲਮਾਨ ਨਹੀਂ ਨਾਮ ਹੈ ਕੀ ਸੀ ਉਹਨਾਂ ਦਾ ਬਾਬਾ ਯਾਦ ਹੈ? ਮੁਸਲਮਾਨ ਹਾਂਜੀ ਹਾਂਜੀ ਜਿਨ੍ਹਾਂ ਦੇ ਖਰਾਸ ਸਨ ਨਹੀਂ ਨਾ ਹਾਂ ਯਾਰ ਤੇ ਉਹ ਪੀਂਦੇ ਕਿਵੇਂ ਸਨ ਜਾ ਕੇ ਖਰਾਸ ਅਸੀਂ ਪਿਆ ਕੇ ਲੈਂਦੇ ਸੀ ਉਹ ਜਿਹੜੇ ਸਾਰੇ ਉੱਥੇ ਕਿੰਨੇ ਸਨ ਈਸਾਈ ਵੀ ਮੁਸਲਮਾਨ ਵੀ ਤੇ ਸਿੱਖ ਵੀ ਉੱਤੇ ਗਿਆ ਨਾਲ ਅੱਛਾ ਅੱਛਾ ਜਿਵੇਂ ਆ ਨਹੀਂ ਹੁੰਦਾ ਹਾਂਜੀ ਹਾਂਜੀ ਇਸ ਤਰ੍ਹਾਂ ਉਹ ਗਾੜੀ ਹੁੰਦੀ ਸੀ ਅੱਛਾ ਅੱਛਾ ਜੋ ਅੱਗੇ ਜੋੜਾ ਨਹੀਂ ਕਰ ਲੈਣੇ ਪੈਂਦਾ ਉੱਤੋਂ ਪਾਇਆ ਹੁੰਦਾ ਜਿਹੜਾ ਥੋੜਾ ਇਹ ਜਦੋਂ ਗਏ ਨੇ ਨਾ ਸਿੱਖ ਆਹੋ ਉਹ ਸੁਣਾਓ ਗੱਲ ਕਿਵੇਂ ਕਿਵੇਂ ਨਿਕਲੇ ਨੇ ਤੇ ਕਿਸ ਟਾਈਮ ਨਿਕਲਿਆ ਨਹੀਂ ਸਾਡੇ ਦੇ ਇੱਥੇ ਨਾ ਬਾਹਰ ਕੋਈ ਕਿਸੇ ਨੂੰ ਛੇੜਿਆ ਨਹੀਂ ਹੁੰਦਾ ਅੱਛਾ ਨਾ ਮੁਸਲਮਾਨਾਂ ਨੂੰ ਛੇੜਿਆ ਨਾ ਉਹਨਾਂ ਤੇ ਅੱਛਾ ਤੇ ਜਿਹਦੇ ਲੋਕਾਂ ਵਿੱਚ ਤੁਰ ਗਏ ਨੇ ਹਾਂਜੀ ਤੇ ਫਿਰ ਉਹਨਾਂ ਜਿਹੜੇ ਆਟਾ ਤੋਂ ਮੁੱਕ ਗਏ ਉਹ ਸੁਣਾ ਕਰਨਾ ਮੈਨੂੰ ਆਟਾ ਕਰ ਉਹਨਾਂ ਦੀ ਕਣਕ ਹੋਣੀ ਉਹ ਸਾਡੇ ਹੁੰਦੇ ਜਿਹੜੇ ਸਾਨੂੰ ਨਾਮ ਹੋ ਗਏ ਉਹਨਾਂ ਦੇ ਟੱਕੇ ਪੀਣ ਕਰਾਣੇ ਰਾਤ ਨੂੰ ਜਾਣੇ ਬੋਰੀ ਪੀ ਗਿਆ ਤੇ ਅੱਛਾ ਬਾਬਾ ਜੀ ਤੁਸੀਂ ਕਹਿ ਰਹੇ ਹੋ ਮਤਲਬ ਉੱਚੀ ਥੋੜਾ ਨਾਲ ਬੋਲੋ ਤੇ ਜਦੋਂ ਇੱਥੋਂ ਚਲੇ ਗਏ ਨੇ ਸਰਦਾਰ ਕੈਂਪ 'ਚ ਕਿਹੜੇ ਗਏ ਚੂੜਕਣ ਸੱਚੇ ਸੌਦੇ ਸੱਚੇ ਸੌਦੇ ਜਦੋਂ ਉੱਥੇ ਚਲੇ ਗਏ ਜਦੋਂ ਉਹਨਾਂ ਦਾ ਆਟਾ ਉਟਾ ਮੁੱਕਦਾ ਸੀ ਤੇ ਉਹ ਤੁਹਾਨੂੰ ਸਨੈਕ ਲਾਉਂਦੇ ਹਨ ਔਰ ਤੁਹਾਡੇ ਜਿਹੜੇ ਵੱਡੇ ਨੇ ਰੋਜ਼ ਉੜੇ ਰਹਿੰਦਾ ਸੀ ਕੋਈ ਨਾ ਹਾਂ ਤੇ ਉਹ ਫਿਰ ਪਿਆ ਕੇ ਉਹਨਾਂ ਦੇ ਗੱਡਿਆਂ 'ਤੇ ਰੱਖਣਾ ਉਹਨਾਂ ਦੇ ਦਾਣੇ ਪਿਆ ਕੇ ਤੁਸੀਂ ਉੱਥੇ ਪਹੁੰਚਾਉਂਦੇ ਰਹੇ ਹੈਂ? ਉਹ ਤੀਆਂ ਦੇ ਲੱਗ ਅੱਛਾ ਅੱਛਾ ਉਹਨਾਂ ਉੱਥੇ ਦੇ ਕੇ ਆਉਂਦੇ ਜਾ ਕੇ ਪਿਆ ਪਿਆ ਹੈਂ? ਅੱਛਾ ਅੱਛਾ ਫਿਰ ਉਹਨਾਂ ਤੇ ਫਿਰ ਤੁਹਾਨੂੰ ਖੋਜ ਕੀਤੀ ਕਿ ਮਤਲਬ ਸਾਡੇ ਪਿੰਡ ਦੇ ਨੇ ਚਲੋ ਚੱਲੇ ਨੇ ਤੇ ਹਾਂ ਉਹ ਕਹਿਣਾ ਰਹਿਣ ਚੰਗੇ ਨਾਲੇ ਸਭ ਕੁਝ ਉਹਨਾਂ ਦੇ ਟੱਕੇ ਉਹਨਾਂ ਦੇ ਜਾਣੇ ਹੈ ਜੀ ਤੇ ਬਾਬਾ ਜੀ ਕੋਈ ਪਿੰਡ ਦੇ ਵਿੱਚ ਕੋਈ ਲੁੱਟ ਮਾਰ ਤਾਂ ਨਹੀਂ ਹੋਈ ਨੋ ਨੋ ਲਾਮ ਦੇ ਪਿੰਡਾਂ ਦੇ ਆਣ ਕੇ ਲੁੱਟਿਆ ਉਹਨਾਂ ਦਾ ਸਮਾਨ ਬਾਅਦ ਚ ਲੁੱਟਿਆ ਹੋਵੇ ਕਿਲੋ ਨੋ ਸਰਦਾਰਾਂ ਦੇ ਘਰਾਂ 'ਚ ਨਾ ਉਹਨੇ ਬਹੁਤੇ ਘਰ ਹੋਈ ਹਾਂ ਸਰਦਾਰਾਂ ਦੇ ਨਾ ਹਾਂ ਪੱਕਾ ਛੱਗਾ ਨਹੀਂ ਲੱਗਣਾ ਅੱਛਾ ਇਹਨੇ ਅਮਨੋਂ ਮਾਨ ਸਹੀ ਨਿਕਲੇ ਨਾ ਸੰਪੂਰਨ ਮੈਂ ਤੁਹਾਨੂੰ ਦੱਸਣ ਡਿਆ ਵੀ ਨਾ ਉਹਨਾਂ ਕਿਸੇ ਨੂੰ ਛੇੜਿਆ ਤੇ ਨਾ ਮੁਸਲਮਾਨ ਨਾਮ ਬਾਹਰ ਆਉਣਾ ਸਹੀ ਸਹੀ ਤੇ ਜਿਹੜਾ ਉਹਨਾਂ ਦਾ ਸਮਾਨ ਸੀ ਬਾਅਦ 'ਚ ਉਹ ਕਿੱਥੇ ਇਸਤੇਮਾਲ ਹੋਇਆ ਬਾਅਦ 'ਚ ਸਾਡੇ ਗਿਆ ਉਹਨੂੰ ਘਰੇ ਘਰ ਵਿੱਚ ਉਹ ਜਿਹੜੇ ਸਨ ਮੁਸਲਮਾਨ ਹਾਂਜੀ ਇਹਨਾਂ ਕਾਬੂ ਕੀਤਾ ਜਿਹੜੇ ਅੱਗੇ ਦੇ ਰਹਿਣ ਵਾਲੇ ਸਨ ਹਾਂਜੀ ਜਿੱਥੋਂ ਵਿਸ਼ਿੰਦੇ ਹਨ ਮੁਸਲਮਾਨ ਆਹੋ ਤੇਲੀ ਮੋਚੀ ਅੱਛਾ ਇਹਨਾਂ ਕਾਬੂ ਕੀਤਾ ਅੱਛਾ ਇਹਨਾਂ ਜਿਹੜਾ ਚੰਗਾ ਸੀ ਉਹ ਲੈ ਕੇ ਕੱਢ ਕੇ ਹਾਂ ਹਾਂ ਉਹ ਕਾਲਕਾ ਜਿਹੜਾ ਆਪਣਾ ਦਾ ਪਰਦਾ ਸੁਟਿਆ ਜਾਣੇ ਕਰਾ ਅੱਛਾ ਮਤਲਬ ਜਿਹੜਾ ਸਮਾਨ ਸੀ ਸਾਰਾ ਉਹ ਕੋਈ ਚੰਗਾ ਚੰਗਾ ਲਗਾ ਲਿਆ ਲੁੱਟ ਮਾਰ ਦੀ ਕਰ ਲਈ ਉਹ ਜਿਹੜਾ ਦੂਸਰਾ ਹੀ ਨਹੀਂ ਕੰਮ ਦਾ ਹਲਕਾ ਉਹ ਜਿੱਥੇ ਜਮਾ ਹੁੰਦਾ ਹੋਣਾ ਉੱਥੇ ਕਰਾ ਕੇ ਜਾ ਸਟੋਰ ਸੀ ਨਾ ਜਿਹੜਾ ਦਰਬਾਰ ਸਿੰਘ ਦਾ ਸੀ ਨਾ ਤੁਹਾਨੂੰ ਦੱਸਣ ਹਾਂਜੀ ਹਾਂਜੀ ਉਹ ਉੱਥੇ ਜਮਾ ਕਰਾ ਦਿੱਤਾ। ਉਹ ਵੀ ਸਟੋਰ ਬਣਾ ਹਾਂ ਉਹ ਫਿਰ ਜਦੋਂ ਉਦੋਂ ਇੰਡੀਆ ਨੂੰ ਆਏ ਮਹਾਜਰ ਉਹਨਾਂ ਨੂੰ ਦੇਤਾ ਹੁਣ ਉਹਨਾਂ ਨੇ ਉਹਨਾਂ ਵਿੱਚ ਵੰਡ ਦਿੱਤਾ ਤੇ ਮਾਲ ਡੰਗਰ ਵੀ ਆਪਣਾ ਲੈ ਕੇ ਗਏ ਕਿ ਨਹੀਂ ਕਿਸੇ ਕੋਲ ਛੱਡ ਨੋ ਨੋ ਇੱਥੇ ਛੱਡ ਕੋਈ ਸ਼ਾਇਦ ਨਹੀਂ। ਬਾਬਾ ਜੀ ਬਾਅਦ ਚ ਆਏ ਫਿਰ ਜਦੋਂ ਅਸੀਂ ਚਲੇ ਗਏ ਕੌਣ ਆਪਣੇ ਪਿੰਡ ਵੇਖਣ ਸਿੱਖ ਬਾਬੇ ਜੀ ਇੱਥੇ ਗਏ ਨੇ ਬਾਅਦ ਚ ਆਉਂਦੇ ਕਿ ਆਇਆ ਕੋਈ ਕਿ ਨਹੀਂ ਹੁਣ ਤੁਹਾਡੇ ਨਾਲ ਕਿਹੜੀ ਅਸੀਂ ਗੱਲ ਕਰੀਏ ਹਾਂਜੀ ਮੇਰੀ ਫੋਟੋ ਤੇ ਮਾਂ ਹੀ ਇੰਡੀਆ ਚ ਤੁਰ ਗਈ ਇਹ ਜਿਹੜੀ ਪੂਰੀ ਦੁਨੀਆ ਤੇ ਜਾਣੀ ਹੈ ਹੁਣ ਵੀ ਅਜੇ ਨਹੀਂ ਕਰਨਾ ਆ ਜਿਹੜੀ ਕਰਨ ਡਏ ਵੀ ਇੰਡੀਆ ਜਾਏਗੀ ਅਮਰੀਕਾ ਤੱਕ ਆਪਰ ਗਈ ਬਾਬਾ ਜੀ ਆ ਵੀ ਅਮਰੀਕਾ ਵੀ ਜਾਏਗੀ ਆਸਟ੍ਰੇਲੀਆ ਜਾਏਗੀ ਕੈਨੇਡਾ ਜਾਏਗੀ ਯੂਕੇ ਅਰਬੀ ਦੀ ਸਾਰੀ ਇੰਡੀਆ ਸਾਰੀ ਜਗ੍ਹਾ ਤੇ ਜਾਏਗੀ ਜਿੱਥੇ ਪੰਜਾਬੀ ਵਸਦੇ ਹਨ ਨਾ ਅਜੇ ਇੱਕ ਨਾ ਹਾਂਜੀ ਬੰਤ ਸਿੰਘ ਜੀ ਉਹ ਅਜੇ ਵੀ ਮੇਰੇ ਨਾਲ ਗੱਲਬਾਤ ਕਰ ਅੱਛਾ ਅੱਛਾ ਉਹ ਕਿਹਦਾ ਮੁੰਡਾ ਹੈ ਹੈਂ? ਬੰਤਾ ਸਿੰਘ ਜਿਹੜਾ ਕਹਿ ਰਹੇ ਉਹ ਬੰਦਾ ਸਿੰਘ ਨਾ ਉੱਥੇ ਕੋ ਰਹਿੰਦੇ ਹੁੰਦੇ ਸਨ ਤੇ ਉਹ ਤੇ ਅਸੀਂ ਖੇਡਦੇ ਰਹੇ ਨਹੀਂ ਉਹ ਬੰਤਾ ਸਿੰਘ ਦਾ ਪਿਓ ਖੇਡਦਾ ਰਿਹਾ ਤੁਹਾਡੇ ਨਾਲ ਕਿ ਬੰਤਾ ਸਿੰਘ ਖੁਦ ਆਪ ਬੰਦਾ ਸੀ ਬੰਤਾ ਸਿੰਘ ਆਪ ਖੇਡਦਾ ਰਿਹਾ ਹਾਂਜੀ ਅੱਛਾ ਅੱਛਾ ਉਹ ਹਜੇ ਵੀ ਕਾਲ ਕਰਦਾ ਤੁਹਾਨੂੰ ਕਈ ਵਾਰ ਸਾਡੀ ਕਾਲ ਹੋਈ ਅੱਛਾ ਅੱਛਾ ਤੇ ਉਂਝ ਆਏ ਕੋਈ ਨਹੀਂ ਕਿ ਉਹ ਮਿਲਣ ਆਪਣਾ ਪਿੰਡ ਵੇਖਣ ਕੋਈ ਸਰਦਾਰ ਅਜੇ ਤੇ ਪਰ ਚੌਥਾ ਹੈ ਇੱਥੇ ਪਿੰਡ 'ਚ ਹਾਂਜੀ ਅੱਛਾ ਜੀ ਕਿਹੜਾ ਆਇਆ ਸੀ ਸਰਦਾਰ
ਉਹ ਨਹੀਂ ਸਾਡੇ ਪਿੰਡ ਦੇ ਨਹੀਂ ਸਨ ਅੱਛਾ ਉਹ ਇਸੇ ਨਾਮ ਦੇ ਅੱਛਾ ਤੇ ਉਹ ਵੀ ਕੋਈ ਗੱਲ ਪਾਤੀ ਪੁੱਛ ਉਹ ਆਇਆ ਸਨ ਇੱਥੇ ਲੜਕਾ ਨੇ ਉਹਨਾਂ ਨੂੰ ਕੰਮ ਨਹੀਂ ਉਹ ਕਿੱਥੇ ਆਏ ਹੋਣੇ ਉਹ ਉਹਨਾਂ ਦੇ ਇੱਥੇ ਹੋਣਗੇ ਨਾ ਰਿਸ਼ਤੇਦਾਰ ਵਗੈਰਾ ਤਾਂ ਹੀ ਆਏ ਹੋਣੇ ਪਤਾ ਪਤਾ ਕਰਨ ਲਈ ਕਿਹੜੇ ਘਰ ਤੋਂ ਮਿਲਣ ਉਹ ਆਪਣਾ ਇਲਾਕਾ ਵੇਖਣਾ ਹਾਂਜੀ ਜੰਮਣ ਭੋਏ ਜੀ ਉਹਨਾਂ ਦੇ ਵੱਡਿਆਂ ਦੇ ਇੱਥੇ ਜੰਮੇ ਪਲੇ ਤੇ ਉਹਨਾਂ ਨੇ ਵੱਡੇ ਹੋਏ ਜੀ ਉਹਨਾਂ ਨੇ ਫਿਰ ਦਿਲ ਤਾਂ ਕਰਦਾ ਹੀ ਨਾ ਅੱਛਾ ਅੱਛਾ ਤੇ ਉਹ ਮੈਨੂੰ ਤੇ ਕਾਲ ਕਰਦੇ ਰਹੇ ਮੈਨੂੰ ਆਉਂਦਾ ਸੀ ਕਿਤੇ ਆ ਸਾਡੇ ਵਾਸਤੇ ਨਾ ਕਰਨਾਲ ਰਹਿੰਦੇ ਨੇ ਜ਼ਿਲ੍ਹਾ ਕਰਨਾਲ ਅੱਜ ਤੋਂ ਹੈ ਕਨਾਲੀਏ ਜਿੱਥੇ ਹੁੰਦੇ ਆ। ਹਾਂ ਇੱਥੇ ਜਾ ਕੇ ਕਰਨਾਲ ਰਹਿ ਰਹੇ ਨੇ ਆਹੋ ਹਾਂਜੀ ਤੇ ਪਿੰਡ ਕਿਹੜੇ ਰਹਿ ਰਹੇ ਨੇ ਹੈ ਪਿੰਡ ਕਿੱਥੇ ਰਹਿੰਦੇ ਨੇ ਉੱਥੇ ਪਿੰਡ ਕੋਲ ਦਾ ਨਹੀਂ ਮੈਨੂੰ ਦੱਸਿਆ ਉਹਨਾਂ ਨੇ ਪੁੱਛਿਆ ਉਹਨਾਂ ਨੂੰ ਕੋਈ ਸੁਣਾਇਆ ਦੇਣਾ ਤੁਸੀਂ ਦਬੋ ਆ ਵੀਡੀਓ ਜਾਏਗੀ ਉੱਥੇ ਨਹੀਂ ਸੁਣਿਆ ਆਪੇ ਨਹੀਂ ਦੱਸ ਦਿੰਦਾ ਨਹੀਂ ਇਸਲਾਮ ਦਾ ਕੋਈ ਖੈਰ ਖਬਰ ਕੋਈ ਕਿਸੇ ਦੀ ਗੱਲ ਕਹਿਣਾ ਚਾਹੋ ਤੁਸੀਂ ਬੰਤੇ ਸਿੰਘ ਨੂੰ ਕੋਈ ਕਹਿਣਾ ਚਾਹੋ ਯਾਦਗਿਰੀ ਕੋਈ ਆਪਣੀ ਹੈਂ? ਆਪਦੇ ਕੋਈ ਯਾਦਗਿਰੀ ਕਰ ਲਾ ਗੱਲਬਾਤ ਕੋਈ ਗੱਲ ਤੁਸੀਂ ਕਹਿਣੀ ਚਾਹੋ ਆਪਣੇ ਇਹ ਸਮਝੋ ਮੈਂ ਤੁਹਾਡੇ ਪਿੰਡ ਦਾ ਬੈਠਾ ਹਾਂ ਗੱਲ ਕਹਿਣਾ ਚਾਹੋਗੇ ਉਹਨਾਂ ਨੂੰ ਵੀਡੀਓ ਸਾਰੇ ਖਿਲਰ ਜਾਣੀ ਹੈ। ਹਰ ਜਗ੍ਹਾ ਤੇ ਜਾਣੀ ਪੂਰੀ ਦੁਨੀਆ ਪੰਜਾਬੀ ਜਿੱਥੇ ਵੀ ਉੱਥੇ ਜਾਏਗੀ ਮੈਂ ਮੰਨਣਾ ਠੀਕ ਹੈ ਉਹ ਮੈਨੂੰ ਨਾ ਹਾਂਜੀ ਹਾਂਜੀ ਆ ਲੈਣੇ ਦੀ ਯਾਦ ਇੱਥੇ ਆ ਮੈਂ ਕਿਹਾ ਮੈਂ ਮੰਡੀ ਕਿੱਥੇ ਆ ਹਾਂਜੀ ਬਾਬਾ ਜੀ ਕਰੋ ਗੱਲ ਇਹਦੇ ਨਾਲ ਇਹ ਫੁੱਲਰਵਾਨ ਦਾ ਬਾਬਾ ਫੁੱਲਰਵਾਨ ਚ ਬੈਠੇ ਆ ਅਸੀਂ ਬਾਬਾ ਜੀ ਬੋਲੋ ਵੇਖੀ ਜਾਂਦੇ ਰੋ ਸ਼ਾਮ ਦਾ ਦੱਸ ਬਾਬਾ ਆਪਣਾ ਨਾਮ ਦੱਸ ਗੁਲਾਮ ਮਸੀਹ ਦਾ ਤੇਰਾ ਨਾਮ ਦੱਸ ਆਪਣਾ ਨਾਮ ਦੱਸ ਆਪਣਾ ਪਿਓ ਦਾ ਨਾਮ ਹਾਂਜੀ ਬਾਬਾ ਜੀ ਆਪਣਾ ਇੱਕ ਮਿੰਟ ਦੱਸ ਦੇ ਬਾਬਾ ਆਪਣਾ ਨਾਮ ਦੱਸ ਆਪਣੇ ਪਿਓ ਦਾ ਨਾਮ ਤੇ ਆਪਣਾ ਬਰਾਦਰੀ ਦਾ ਵੀ ਕਿਹੜੀ ਆ ਕੌਣ ਆ ਕ੍ਰਿਸਚਨ ਮਸੀਹ ਬਲਾਦਰੀ ਸਾਰੇ ਲੰਬਰਾਂ ਦੀ ਪੱਕੀ ਸੀ ਨਾਲ ਹੀ ਬਾਬਾ ਜੀ ਮਸੀਹ ਨੇ ਬਾਬੇ ਦਾ ਨਾਮ ਹੈ ਨਜ਼ੀਰ ਉਸ ਨੇ ਅਖੀਰੇ ਪਿਛਲੇ ਪਾਸੋਂ ਸਾਡੇ ਨਿਸ਼ਾਨ ਸਿੰਘ ਕੇ ਖਜਾਨ ਸਿੰਘ ਕੇ ਲੰਬਰਦਾਰ ਸਾਰਿਆਂ ਨੂੰ ਕਾਸਾ ਖਜਾਨ ਸਿੰਘ ਜਿਵੇਂ ਸਾਡੇ ਬੰਦੇ ਨੂੰ ਕਸ਼ਮੀਰ ਚ ਰਹਿੰਦੇ ਹਾਂ ਸਾਨੂੰ ਲੰਬਰ ਹੀ ਇਹ ਸੀ ਬਾਬਾ ਮਸੀਹ ਇਹ ਮਸੀਹ ਇਹਦਾ ਨਾਮ ਨਜ਼ੀਰ ਹੈ ਤੁਹਾਡੇ ਵਾਲੇ ਦਾ ਨਾਮ ਕੀ ਹੈ ਗੁਲਾਮ ਗੁਲਾਮ ਇਹ ਬਾਬਾ ਉਸ ਟਾਈਮ 15 ਸਾਲ ਦਾ ਸੀ ਆਹ ਹੁਣ ਸੋਚਦਾ ਸੀ ਸਾਡੇ ਤੋਂ ਸਾਡੇ ਘਰਾਂ ਦੇ ਤੋਂ ਹੀ ਘਰ ਨੇ ਲਾਵੇ ਆਹੋ ਇਹ ਬਸਤੀ ਵਿੱਚ ਰਹਿੰਦੇ ਨੇ ਅਜੇ ਵੀ ਉੱਥੇ ਘਰ ਹੈ ਸਕੂਲ ਦੇ ਨਾਲ ਹੀ ਆਹੋ ਉਹ ਠੀਕ ਹੈ ਸ਼ੁਕਰ ਹੈ ਯਾਰਾ ਤੁਸੀਂ ਸੁਣਾਓ ਬਾਬੇ ਨੂੰ ਸ਼ੁਕਰ ਪੁੱਛਣਾ ਹੈ ਨਾ ਮੇਰ ਵੀ ਕਰਾ ਦੀ ਅੱਲਾਹ ਤਾਲਾ ਮੇਰ ਕਰੇ ਜਦੋਂ ਸਵਰ ਨਹੀਂ ਮਰਿਆ ਪਤਾ ਜੇ ਪਤਾ ਮੈਨੂੰ ਹਾਂ ਸਾਡੇ ਤਾਏ ਕੋਈ ਮਰਿਆ ਸੀ ਹੈ ਆਂਦੇ ਸਾਡੇ ਤਾਏ ਕੋਲ ਹੀ ਮਰਿਆ ਸਾਡੇ ਤਾਏ ਕੋਈ ਮਰਿਆ ਸੀ ਆਹੋ ਉਹ ਠੀਕ ਪਛਾਣ ਲੈ ਕੇ ਆਇਆ ਤੋਂ ਅੰਮ੍ਰਿਤਸਰ ਦੀ ਕੁੜੀ ਦਾ ਵਿਆਹ ਸੀ ਹਾਂ ਫੇਰੇ ਆਉਂਦਾ ਤੇਰੇ ਹੁੰਦਾ ਉਹ ਸਾਰੇ ਮੁੰਡੇ ਉੱਥੇ ਸਾਹ ਸੀ ਹਾਂ ਉੱਥੇ ਹੀ ਸਾਂ ਉੱਥੇ ਇੱਕੋ ਜਮਾਤੀ ਇੱਕੋ ਕਾਰ ਸੀ ਹਾਂ ਭਾਣਾ ਵਰਤੀਆ ਮਾਂ ਉਹ ਦੁਸ਼ਮਣੀ ਥੋੜੀ ਸੀ ਉਹਨਾਂ ਦਾ ਆਹੋ ਉਹਦੇ 22 ਸਾਲ ਬੱਜੀ ਔਰ ਜਦੋਂ ਹਮਲਾ ਕੀਤਾ ਉਹਨੇ ਉਹ ਅੱਗੇ ਆ ਗਿਆ ਉਹ ਨੂੰ ਆਂਦੇ ਜੋ ਨਾ ਸ਼ਦਾਈ ਤੇ ਉਹ ਫੇਰੇ ਆਉਂਦਾ ਭਾਣਾ ਹੋਤੀ ਸੀ ਕਾਕਾ ਜਲਾ ਲੈ ਗਿਆ ਨਾਲ ਉਹਨੂੰ ਹਾਂ ਤੇ ਕਾਕਾ ਤੇ ਹੈਗਾ ਨਿਕਲਿਆ ਤੇ ਉਹ ਮਗਰ ਰਹਿ ਗਿਆ ਹਾਂ ਤੇ ਉਧਰੋਂ ਜੋ ਵੀ ਬੱਜੀ ਦਾ ਉਹਦੇ ਵਿੱਚ ਹੀ ਮਾਰਿਆ ਤੇ ਉਧਰੋਂ ਦੂਸਰਾ ਫੇਰੇ ਆਉਂਦਾ ਉਧਰੋਂ ਸਰ ਨੂੰ ਮਾਰ ਗਿਆ ਉਹ ਭਾਈਆਂ ਦਾ ਮੁੰਡਾ ਵੀ ਇੱਕੋ ਹੀ ਸੀ ਸਾਰਿਆਂ ਦਾ ਆਹੋ ਚੰਗੇ ਰਹੇ ਸਾਡੇ ਨਾਲ ਉਹਨਾਂ ਕੋਈ ਵੈਰ ਸਮਝਿਆ ਨਹੀਂ ਹਾਂਜੀ ਪੁੱਛੋ ਕਿੱਥੇ ਜਾ ਕੇ ਬੈਠੇ ਹੁਣ ਕਿਹੜੇ ਪਿੰਡ
ਹੁਣ ਕਿੱਥੇ ਬੈਠੇ ਹੋ? ਬਾਬਾ ਪੁੱਛਦੇ ਪਏ ਹੁਣ ਕਿੱਥੇ ਅਸੀਂ ਜਾ ਮਾਸ ਕੇ ਦੇ ਮਾਸਾ ਪਿੰਡ ਦਾ ਨਾਮ ਜਾ ਕਰਨਾ ਪਿੰਡ ਬਾਂਸਾ ਬਾਂਸਾ ਅੱਛਾ ਇੱਥੇ ਅਸੀਂ ਬੈਠੇ ਆ ਗਿਆਨ ਸਿੰਘ ਕੇ ਬਾਹਰ ਸਿੰਘ ਕੇ ਵੀ ਇੱਥੇ ਨੇ ਰੇਲ ਗੱਡੀ ਤੇ ਆਹ ਫਿਰ ਤੁਸੀਂ ਅੰਦਰ ਬੈਠੇ ਤੇ ਹੀ ਸਾਰਾ ਰੇਲ ਗੱਡੀ ਤੇ ਗਏ ਹੈ ਕਾਹਲਾ ਬਣ ਕੇ? ਹਾਂ ਬਾਬਾ ਕਹਿੰਦਾ ਉਹ ਵੀ ਗਿਆ ਸੀ ਗੱਡੀ ਤੇ ਗਏ ਸਾਂ ਅਸੀਂ ਗੱਡੀ ਤੇ ਗਏ ਸਾਂ ਉਹੀ ਗੱਲ ਹੈ। ਗੱਡੀ ਤੇ ਕਹਿ ਰਹੇ ਗਏ ਹੂੰ। ਅਸੀਂ ਬੜੇ ਔਖੇ ਪਹੁੰਚੇ ਸਾਂ ਅੱਛਾ ਜੀ। ਹਾਂ ਉਹਨਾਂ ਮਾਲੂਮ ਆਤੇ ਤਿਆਰੀਆਂ ਹੋ ਗਈਆਂ ਬਰੇਨਾ ਗੱਡੀਆਂ ਗਈਆਂ 10,000 ਬੰਦਾ ਮਾਰਨਾ ਆ ਗਿਆ ਗੱਡੀ ਬੜੀ ਲੰਮੀ ਸੀ ਧੋਖੇ ਨਾਲ ਗਏ ਹਾਂ ਹਾਂ। ਸੱਚੇ ਸੱਚੋ ਬਾਤ ਠੀਕ अब तू साथ तेरे दिन रखी आ रहा है चल ਪਿੰਡ ਠੀਕ ਠੀਕ ਠਾਕ ਸ਼ੁਕਰ ਹੈ ਲਾਲਾ। ये खुद से ख्याल है सही लोग की कर रहे हैं ਹੈ आप मार के रह गया है ना अरे ਕੌਣ आप जितने बंदे देंगे हाँ ਆਂਦੇ ਟਾਪੇ कहते हैं ਉਹ ਟਾਪੇ ਨਾਲ ਢਾਟੂ ਛੱਡਿਆ। ਸਾਰਾ ਕੋ ਟਾੜੂ ਦਿੱਤਾ ये खुद ਉੱਥੇ ਸਕੂਲ खुद ਬਣ की ਗਿਆ आ रहे ਸਕੂਲ ਬਣ ਗਿਆ बड़ा ਕੁੜੀਆਂ ਦਾ। ਵੱਡਾ ਖੂ ਕਹਿੰਦੇ ਵੱਡਾ ਖੂਹ ਵੀ ਪੂਰਿਆ ਗਿਆ। ਆਂਦੇ ਪੂਰੇ ਆ ਗਿਆ ਵੀ ਖੂ ਵੀ उसके बाद मेरे इतनी शान से होते ओहो बड़ा कम हो गया ਖੂਹ अल्लाह ताला अच्छा भी किया ਖੂਹ ਵੀ ਪੂਰਿਆ ਗਿਆ ਟੱਪ ਵੀ ਠਹਿ ਗਿਆ। बड़ा धोखा आया तेरे ਅੱਛਾ। ਇਹ ਤੇ ਸਾਰੇ ਪਿੰਡ ਦੇ ਕਿਹੜੇ ਕਿੱਥੋਂ ਦੇ ਬੈਠੇ ਨੇ ਇਹ ਇੱਥੇ ਕੋਈ ਆਕੇ ਅੰਮ੍ਰਿਤਸਰ ਕੇ ਜਾਣਾ ਹੋਵੇ ਅੰਮ੍ਰਿਤਸਰੀਏ ਬੈਠੇ ਨੇ ਇੱਥੇ ਆਣ ਅੰਮ੍ਰਿਤਸਰ ਗਿਆ ਜਲੰਧਰ ਨੂੰ ਆਹੋ ਜਲੰਧਰ ਦੇ ਕੋਈ ਅੰਮ੍ਰਿਤਸਰ ਦੇ ਨੇ ਜਲੰਧਰ ਹੀ ਵੀ ਹੈ। ਪਤਾ ਲੱਗਦਾ ਤੇ ਤੇਰੇ ਬੂਟੇ ਆਹੋ ਰਲੇ ਮਿਲੇ ਬੈਠੇ ਨੇ ਜਲੰਧਰ ਹੀ ਵੀ ਹੈ। ਆ ਬਾਬਾ ਜੀ ਹਾਂ। ਬੈਠੇ ਇਧਰ ਆਉਣ ਥੋੜਾ ਹਾਂ ਚਲੋ ਹੁਣ ਜੇ ਪਤਾ ਬਾਬੇ ਨੇ ਇਹ ਬਾਬਾ ਜੀ ਆਣ ਕੇ ਬੈਠੇ ਨੇ ਆ ਵੇਖੋ ਅੱਛਾ ਭਾਈ ਅੱਲਾਹ ਤਾਲਾ ਮੇਰ ਕਰੇ ਸਾਹਬ ਕੀ ਹਾਲ ਹੈ ਅੰਮ੍ਰਿਤਸਰ ਜੋ ਆਂਦਾ ਕੀ ਹਾਲ ਹੈ ਅੰਮ੍ਰਿਤਸਰੀਓ अस्सलाम वालेकुम सरदार जी और ठीक ठाक जी? सलाम अलैकुम सलाम वालेकुम सलाम। ठीक है अल्लाह ताला मेर करे जी शुक्र अल्लाह का। वो फिर तुम अल्लाह शुक्र है अल्लाह निकले इथों? अच्छी अच्छी बहुत अच्छे रहे ਅਸੀਂ ਤਾਂ ਉਧਰੋਂ ਅਸੀਂ ਵੀ ਆਰਾਮ ਨਾਲ ਨਿਕਲੇ ਆ। ਮੈਂ ਤਾਂ 3 ਸਾਲਾਂ ਦਾ बड़ी सादे मुसलमानों का बड़ा प्यार थी ਹਾਂ ਉਧਰੋਂ ਅਸੀਂ ਸਾਨੂੰ ਵੀ ਉਹਨਾਂ ਨੇ ਰੱਖਿਆ ਹੀ ਕਿ ਵੱਡਿਆਂ ਨੂੰ ਕਹਿਣ ਲੱਗੇ ਤੁਹਾਨੂੰ ਆਪ ਵੀਜ਼ਾ ਕਰਾਂਗੇ ਤੁਹਾਨੂੰ ਜਾਣ ਨਹੀਂ ਦੇਣਾ। ਫਿਰ ਉਹਨਾਂ ਨੇ ਆਪ ਵੀਜ਼ਾ ਦਿੱਤਾ ਫਿਰ ਪਾਰ ਨਿਕਾਲ ਕੇ ਫਿਰ ਮੁੜ ਕੇ ਉਹਨਾਂ ਕੇ ਜੋ ਅੱਲਾਹ ਸੁਬਤ ਫਿਰ ਨਿਕਲੇ ਉੱਥੋਂ। ਸ਼ਿਵਪੁਰਾ ਜ਼ਿਲ੍ਹਾ हिंदुस्तान क्या पिंड सी ਹਿੰਦੁਸਤਾਨ ਤੁਹਾਡਾ ਪਿੰਡ ਕਿਹੜਾ ਹੈ ਅੰਮ੍ਰਿਤਸਰ ਪਿੰਡ ਆਹੋ ਤੁਹਾਡਾ ਪਿੰਡ ਕਿਰਤੋਲ ਪੱਟੀ। पत्ती से बड़ी मशहूर है ਜੀ ਹਾਂ बड़ा तगड़ा पिंड ਜੀ ਹਾਂ हाँ पत्ती ਹਾਂ। बड़ा अच्छा पिंड ਉਹ ਵੱਡੇ पंजाब से एक नंबर से ਤੁਹਾਡਾ ਵੱਡੇ ਗੁਜ਼ਰ ਗਏ ਉਹਨੂੰ ਸਾਰਾ ਪਤਾ ਸੀਗਾ। हाँ ਕੋਈ ਨਹੀਂ ਬੰਦਾ ਰਹਿ ਤੁਹਾਡੇ ਪਿੰਡ ਦਾ ਹੀ ਪਪਾ ਰਹਿ ਗਿਆ ਮਸੀਹ ਬਸ ਸਾਰੇ ਮਰ ਮੁਰ ਗਏ ਕਬਰਾਂ 'ਚ ਪਹੁੰਚ ਗਏ सिरी तो क्या रहेगा ਇਹਨੂੰ ਮੈਂ ਮਿਲਾਇਆ ਉਹ ਮਜੀਦ ਨੂੰ ਖਬਰ ਮਾਰੀ ਬਸ ਸਾਡਾ ਟੱਪ ਵੀ ਤਾਂ ਛੱਡਿਆ ਸਾਡਾ ਖੂਹ ਵੀ ਪੂਰ ਛੱਡਿਆ ਇਹ ਤੁਹਾਡੇ ਪਿੰਡ ਦੀ ਆਹੀ ਨਿਸ਼ਾਨੀ ਹੈ ਬਸ ਸਾਰੀਆਂ ਨਿਸ਼ਾਨੀਆਂ ਖਤਮ ਹੋ ਗਈਆਂ ਹੋਈ ਰਹਿੰਦੀ ਜੇ ਉਹ ਬਸ ਬੰਦਾ ਰਹਿ ਗਿਆ ਬਸ। ਆਹ ਵੀ ਜਾਤੀ ਉਹ ਵੀ ਮੈਂ ਤੁਰਿਆ ਉਹਨਾਂ ਤੇ ਮੈਨੂੰ ਇਹਨਾਂ ਵੇਖ ਲਿਆ ਤੇ ਤਾਂ ਮਿਲਾਇਆ ਉਹ ਨਹੀਂ ਬਾਬਾ ਤੇ ਪੁੱਛਿਆ ਕਿ ਲਾਂਦੇ ਪਾਸੇ ਵਾਲਾ ਵੀ ਖਤਮ ਹੋ ਗਿਆ। ਉਹ ਲਾਂਦੇ ਵਾਲਾ ਵੀ ਕਹਿੰਦਾ ਬਾਬਾ ਜੀ ਕਹਿੰਦਾ ਲਾਂਦੇ ਵਾਲਾ ਵੀ ਟੱਪ ਖਤਮ ਹੋ ਗਿਆ ਉਹ ਸੋਹਣੇ ਟੱਪ ਦਾ ਕੀ ਨਾਂ ਸੀ ਉੱਥੋਂ ਦਾ? ਉਹ ਸੋਹਣੇ ਦੇ ਜਿਹੜੇ ਉਹ ਭਗਵਾਨ ਸਿੰਘ ਦਾ ਡੇਰਾ। ਹਾਂ, ਇਹ ਕਹਿੰਦੇ ਭਲਵਾਨ ਸਿੰਘ ਦਾ ਇੱਕ ਖਤਮ ਹੋ ਗਿਆ। ਉਹ ਡੇਰਾ ਨਾ ਉੱਥੇ ਹੂੰ ਉਹ ਖੂਬ ਹੋਰ ਪੁੱਛੋ ਉਹਨੂੰ ਵੀ ਕਿਹੜੇ ਕਿਹੜਾ ਉੱਥੇ ਰਹਿੰਦਾ ਬਾਬਾ ਜਿੰਦਾ ਕਿਹੜਾ ਕਿਹੜਾ ਜੇ
ਉੱਥੇ ਆਹੋ ਵੀ ਸਾਡੇ ਇੱਥੇ ਪਿੰਡ ਜਿਹੜੇ ਪਿੰਡੋਂ ਗਏ ਨੇ ਹੋਰ ਵੀ ਕੋਈ ਹੈ ਨੀ ਜਿੰਦਾ ਕਿ ਨਹੀਂ 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 ਕੋਈ ਨਹੀਂ। ਆਪਦੇ ਯਾਰਾਂ ਦਾ ਇਹਨੂੰ ਪੁੱਛੋ ਵੀ ਉਧਰ ਕੋਈ ਹੈ ਨੇ ਹੋਰ ਜਿੰਦਾ ਕਿ ਨਹੀਂ ਬਾਬੇ ਆਹੋ ਜੇ ਇੱਥੋਂ ਗਏ ਨੇ ਸਰਦਾਰ ਜੀ ਹੋਰ ਕੋ ਹੈ ਸਾਡੇ ਵਰਗਾ? ਮੇਰੇ ਵਰਗਾ ਹੈ ਜਮਸ਼ੇਰ ਸਿੰਘ ਹਾਂ ਹਰਵੇਲ ਸਿੰਘ ਬਿਆਸ ਹੋ ਜਨਾਮ ਦੇ ਪਾਸੇ ਵੇਲੀ ਜੀ ਸੀ ਇੱਦਾਂ ਨਾਂ ਲੈ ਉਹਨਾਂ ਦੇ ਇਹ ਜਿੰਦਾ ਨੇ ਜਿਹਨਾਂ ਨਾਲ ਹੂੰ। ਠੀਕ ਹੋ ਗਿਆ ਜੀ। ਉਹ ਤੁਹਾਡੇ ਪਿੰਡ ਦੇ ਜਿਹੜਾ ਇੱਥੋਂ ਨੰਬਰਦਾਰ ਸੀ ਉਹਦੇ ਵਿੱਚ ਕੋਈ ਹੈ ਕਿ ਨਹੀਂ ਉਹਨਾਂ ਚ ਕੋਈ ਕਿਸੇ ਦਾ ਨਾਂ ਸਾਰੇ ਨੰਬਰਦਾਰ ਹੀ ਅਬਦੁੱਲਾ ਦੀ ਪੱਤੀਆਂ ਸੀ ਕੀ ਲਾਭ ਸਿੰਘ ਸੀ ਉਹਦਾ ਨਾਂ ਦੇਖੋ ਸਾਡੇ ਨੰਬਰਦਾਰ ਧਿਆਨ ਸਿੰਘ ਸੀ ਇੱਥੇ ਬਾਬਾ ਮਾਸ਼ਾ ਹੁੰਦਾ ਹੈ ਨਾ ਧਿਆਨ ਸਿੰਘ ਬਾਬਾ ਮਾਸ਼ਾ ਇੱਕ ਮਿੰਟ ਉਹ ਬਾਬਾ ਕਿਹੜਾ ਨੰਬਰਦਾਰ ਸੀ ਉਹਦਾ ਪੁੱਛੋ ਨਾ ਵੀ ਉਹ ਨੰਬਰਦਾਰ ਹੈ ਉਹਦੇ ਚ ਕੋਈ ਲਾਜ ਹੈਗੀ ਹੈ ਜਿਹੜਾ ਨੰਬਰਦਾਰ ਸੀ ਤੁਹਾਡੇ ਪਿੰਡ ਦਾ ਸਿੱਖ ਕੀ ਸੀ ਉਹਦਾ ਨਾਂ ਬਾਬਾ ਸਿੰਘ ਪੋਤਰੇ ਨੇ ਪੰਜੀ ਪੜੋਤਰੇ ਨੇ ਧਿਆਨ ਸਿੰਘ ਹਾਂ ਧਿਆਨ ਸਿੰਘ ਦੇ ਦੱਸਾਂ ਕਿਤੇ ਪੰਜਾਬ ਸਿੰਘ ਅਰਨਾਬ ਸਿੰਘ ਇਹ ਪਾਲਾ ਨੰਬਰਦਾਰ ਆਪਣਾ ਸਦਾਗਰ ਸਿੰਘ ਪਾਲਾ ਸਿੰਘ ਲਾਲ ਸਿੰਘ ਇਹ ਵੀ ਨੰਬਰਦਾਰ ਉਸਵਾਤੇ ਹਨ ਖੂਨੀ ਜਿਹੜੇ ਹੁੰਦੇ ਹਨ ਸਾਡੇ ਖੂਨੀ ਮੈਂ ਬਾਬਾ ਬੜਾ ਹਿੰਦੁਸਤਾਨ ਦਾ ਪਾਕਿਸਤਾਨ ਘੁੰਮਿਆ ਹੈ ਹਾਂ ਹਾਂ ਫਿਰ ਵੇਖ ਲਓ ਮੈਂ ਕਰੀਬ 18 ਸਾਲ ਹਾਂ ਹਾਂ ਤੇ ਲਾਹੌਰ ਸ਼ੇਖਪੁਰਾ ਲਹਿਰਪੁਰ ਗੋਜਰਾ ਢਾਬਾ ਸਾਰੇ ਵੇਖੇ ਇਹ ਪਿੰਡ ਬੜਾ ਚੰਗਾ ਸੀ ਲਾਗੇ ਵਰਨ ਚੱਪਰ ਹਾਂ ਚੱਪਰ ਵਰਨ ਵੀ ਲਾਗੇ ਵਰਨ ਚੱਕ ਵਰਨ ਵੀ ਹਾਂਜੀ ਹਾਂਜੀ ਕਤਲਾਰ ਸੇ ਚੱਪੂਰਾ ਜਿਹਨੇ ਅੰਗਰੇਜ਼ਾਂ ਕੁੰਜੀਆਂ ਮਕਾਨ ਸਾਹਿਬ ਦੇ ਦਿੱਤਾ ਸਰਦਾਰ ਸਿੰਘ ਝੱਬਰ ਹਾਂਜੀ 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 ਚੱਪਰ ਹਾਂਜੀ ਹਾਂਜੀ ਰਾਮ ਸਿੰਘ ਲਾਭ ਸਿੰਘ ਰਾਮ ਸਿੰਘ ਉਹ ਜੀ ਜਾ ਕਰਦਾ ਪਿਓ ਜਿਹਨਾਂ ਦਾ ਪੀਲਾ ਚਬਾਰਾ ਸੀ ਚਬਾਰਾ ਪੀਲਾ ਹਾਂ ਇਹ ਦੁਬਾਰਾ ਤੇ ਆਵੇ ਗਾਈ ਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂ ਉਹ ਚਬਾਰਾ ਇੱਕ ਹੀ ਸਾਰਾ ਗਿਆ ਤੇ ਅਜੇ ਵੀ ਪੀਲੇ ਰੰਗ ਦੇ ਹੀ ਚਬਾਰਾ ਇਹ ਤੇਰੇ ਵੀਰ ਜੋਗੇ ਦੋਨਾਂ ਵਾਰ ਬੈਠੇ ਨੇ ਸਾਰੇ ਉਹ ਨਿਮਨਾਬਾਦ ਬੈਠੇ ਨੇ ਜੀ ਹਾਂਜੀ ਜ਼ਿਲ੍ਹਾ ਜੀਂਦ ਚ ਹਾਂ ਆਪਣੇ ਰਿਸ਼ਤੇਦਾਰ ਉਹਦੇ ਪੜਪੋਤੇ ਆਏ ਸੀ ਪਿੰਡ ਵੇਖਣ ਵਾਸਤੇ ਇਸਰ ਕੇ ਆਏ ਸਨ ਕਿਵੇਂ ਲਾਭ ਸਿੰਘ ਦੇ ਪੜਪੋਤੇ ਆਏ ਸਨ ਪਿੰਡ ਸਾਨੂੰ ਬੜਾ ਪਿਆਰਾ ਲੱਗਦਾ ਪਾਕਿਸਤਾਨ ਸਾਡਾ ਪਿਛੋਕੜ ਹੈ ਘਰ ਹੈ ਹਾਂਜੀ ਹਾਂਜੀ ਤੁਹਾਡਾ ਜੰਮੂ ਸਾਨੂੰ ਬਹੁਤ ਪਿਆਰਾ ਵੇਖ ਲਓ ਫਿਰ ਤੁਹਾਡੀ ਨਿਸ਼ਾਨੀ ਤੁਹਾਨੂੰ ਵਹਾਤੀ ਤੁਹਾਡੇ ਹਾਨ ਦਾ ਬੇਲੀ ਤੁਹਾਡਾ ਵਹਾਤਾ ਤੁਹਾਨੂੰ ਬੜਾ ਸੋਹਣਾ ਵਿਖਾਇਆ ਵਾਕੋ ਬੰਦੇ ਨਿਕਲ ਪਏ ਸਾਰੇ ਹਾਂਜੀ ਤੁਹਾਡਾ ਪਿੰਡ ਦਾ ਵੇ ਤੁਹਾਡਾ ਯਾਦ ਆ ਗਈ ਬਚਪਨ ਹਾਂਜੀ ਹਾਂਜੀ ਸਾਨੂੰ ਗਲੀਆਂ ਨਿੱਕੀਆਂ ਪਿਆਰੀਆਂ ਭੱਜਦੇ ਫਿਰਦੇ ਕੌਡੀ ਖੇਡਦੇ ਫਿਰਦੇ ਹਾਂਜੀ ਹਾਂਜੀ ਘੁੰਮਣਾ ਲਓ ਜੀ ਬਾਬਾ ਜੀ ਹੁਣ ਖੁਸ਼ ਹੈ ਨਾ ਲਓ ਮੈਂ ਕਿਹਾ ਠੀਕ ਹੈ ਫਿਰ ਖੁਸ਼ ਹੈ ਨਾ ਤੁਹਾਡਾ ਵਹਾਤਾ ਤੁਹਾਡੇ ਯਾਰ ਬੇਲੀ ਤੁਹਾਡੇ ਹਾਨੇ ਵਹਾਤੇ ਗੁਰੂ ਨਾਨਕ ਆਉਂਦਾ ਹੀ ਠੀਕ ਹੋ ਗਿਆ ਜੀ ਬਾਬਾ ਜੀ ਇੰਨੀ ਕਰੀ ਹਾਂਜੀ ਉਹ ਸਾਡੀ ਖਬਰ ਦੇ ਵਿੱਚ ਇੱਕ ਪਾਰਸ਼ਦੀ जब किस्मत में परदेश वतन को याद क्या करना कहाँ हाल कौन दे दर्द से फरियाद क्या करना आठ जब किस्मत में हाँ जी हाँ जी परदेश वतन को याद क्या करना जहाँ हाल कौन फरियाद क्या करना ठीक है ये पार्षदी साहब ठीक है जब चाहिए आएगा रिकॉर्ड होएगा हो जाएगा हाँ जी हाँ जी अच्छा हो कितना है हाँ जी हो जाएगा बच्चे ओ भले हाँ सिंह हाँ जी हाँ जी विरसा सिंह ਦਾ ਨਾਮ ਮਿੱਠਾ ਸਿੰਘ ਹੈ ਪਿਤਾ ਦਾ ਨਾਮ ਪਿਆਰਾ ਸਿੰਘ ਜਾਣਦਾ ਸਾਰਾ ਇਹ ਦੂਜੇ ਨੇ ठीक है ਅੱਛਾ ਮਿੱਠਾ ਸਿੰਘ ठीक हो गया जी बाबे ਆਪका ਨਾਮ ਪਿਆਰਾ ਸਿੰਘ ਸਾਦੇ ਨਾ ਖਜਾਨ ਸਿੰਘ चलो जी ठीक है बुजुर्ग बड़ी मेहरबानी जी